ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਹਰ ਬਰਨ ਜਾਤ, ਹਰ ਪਾਤ ਲਹਿਨ ਜਿਹੋ। ਰੂਪ ਰੰਗ ਹਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਖਣਿਜੈ। ਤ੍ਰਿਭੁਵਨ ਮਹੀਪ ਸੁਰ ਨਰ ਅਸੁਰ, ਨੀਤ ਨੀਤ ਬਨ ਤ੍ਰਿਣ ਕਹਿਤ। ਤੁਅ ਸਰਬ ਨਾਮ ਕਥਾ ਕਵਨ, ਕਰਮ ਨਾਮ ਵਰਨਤ ਸਮਤ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਕਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਗਗਨ ਜਮਾਨਾ ਬਦਿਓ, ਪਰਿਉ ਨਿਸਨ ਕਹਾਉ। ਖੇਤ ਜੋ ਮਾਂਡਿਓ ਸੂਰਮਾ, ਅਬ ਜੁਜਨ ਕੋ ਦਾਓ। ਸੂਰਾ ਸੋ ਪਹਿਚਾਨਿਆ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੁ ਨਾ ਛਾਡੈ ਖੇਤ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ।
ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਚੌਥਾ। ਹਰਿ ਜਨ ਹਰਿ ਹਰਿ ਚੌਥਿਆ, ਹਰਿ ਸੰਧਿਆ ਗਾਵਾਰ। ਨਾਨਕ ਹਰਿ ਜਨ ਹਰਿ ਲੇਹੁ ਉਪਰੇ, ਜਿਨ ਸੰਧਿਆ ਤਿਸ ਫਿਰ ਮਾਰ। ਹਰਿ ਜਨ ਹਰਿ ਹਰਿ ਚੌਥਿਆ, ਹਰਿ ਸੰਧਿਆ ਗਾਵਾਰ। ਨਾਨਕ ਹਰਿ ਜਨ ਹਰਿ ਲੇਹੁ ਉਪਰੇ, ਜਿਨ ਸੰਧਿਆ ਤਿਸ ਫਿਰ ਮਾਰ। ਮਹੱਲਾ ਚੌਥਾ। ਅੱਖੀ ਪ੍ਰੇਮ ਕਸਾਈਆ, ਹਰਿ ਹਰਿ ਨਾਮ ਵੇਖਨ। ਜੇ ਕਰ ਦੂਜਾ ਦੇਖਦੇ, ਜਨ ਨਾਨਕ ਕੱਢ ਦੇ ਚੰਨ। ਪੌੜੀ। ਜਲ ਥਲ ਮਈਲ ਪੂਰਨ, ਅਪਰੰਪਰ ਸੋਈ। ਜੀ ਜੰਤ ਪ੍ਰਾਪਤ ਕਾਲ ਦਾ, ਜੋ ਕਰੇ ਸੋ ਕੋਈ। ਮਾਤ ਪਿਤਾ ਸੁਤ ਭਰਾਤ ਮੀਤ, ਤਿਸ ਬਿਨ ਨਹੀਂ ਕੋਈ। ਘਟ ਘਟ ਅੰਤਰ ਰਮ ਰਹਿਆ, ਜਪਿਓ ਜਨ ਕੋਈ। ਸਗਲ ਜਪੁ ਗੋਪਾਲ ਗੁਣ, ਪ੍ਰਗਟ ਸਭ ਲੋਈ। ਘਟ ਘਟ ਅੰਤਰ ਰਮ ਰਹਿਆ, ਜਪਿਓ ਜਨ ਕੋਈ। ਸਗਲ ਜਪੁ ਗੋਪਾਲ ਗੁਣ, ਪ੍ਰਗਟ ਸਭ ਲੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਜਿਵੇਂ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਿਤਾ ਪ੍ਰਤੀ ਸਰਵਣ ਕਰਦੇ ਹਾਂ, ਉਸ ਦੇ ਨਾਲ ਨਾਲ ਕੁਝ ਲੰਘਦੇ ਹੋਏ ਦਿਨਾਂ ਤੋਂ ਸ਼ਹੀਦੀ ਸਾਕੇ ਦਾ ਇਤਿਹਾਸ, ਜਿਵੇਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਜਿਵੇਂ ਗੁਰੂ ਕੇ ਖਾਲਸੇ ਨੇ ਬਹੁਤ ਭਾਰੀ ਗਿਣਤੀ ਦੇ ਨਾਲ ਫੌਜਾਂ ਦੇ, ਤੁਰਕਾਂ ਪਠਾਣਾਂ ਦੇ, ਪਹਾੜੀ ਰਾਜਿਆਂ ਦੇ ਚੜ੍ਹ ਕਰਕੇ ਆਏ ਹੋਏ ਲਸ਼ਕਰ ਦੇ ਨਾਲ ਮੁਕਾਬਲਾ ਕੀਤਾ।
ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡੇ ਜਾਣਾ ਕੀਤਾ ਹੈ। ਸਰਸਾ ਦੀ ਨਦੀ ਦੇ ਕਿਨਾਰੇ ਤੇ ਇਹ ਸਾਰਾ ਇਤਿਹਾਸ ਅਸੀਂ ਸੰਖੇਪ ਰੂਪ ਦੇ ਵਿੱਚ ਵਿਚਾਰਦੇ ਆ ਰਹੇ ਹਾਂ। ਇਸ ਲਈ ਸਾਧ ਸੰਗਤ ਜੀ, ਗੁਰੂ ਸ਼ਬਦ ਦੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਕੋਈ ਸਮਾਂ ਸੰਖੇਪ ਰੂਪ ਦੇ ਵਿੱਚ ਲੜੀਵਾਰ ਜੋ ਇਤਿਹਾਸ ਹੈ ਵਿਚਾਰ ਕਰਕੇ ਫਿਰ ਬਾਅਦ ਵਿੱਚ ਗੁਰੂ ਸ਼ਬਦ ਦੀ ਵਿਚਾਰ ਕਰਾਂਗੇ। ਆਪ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਮਨ ਦੀ ਇਕਾਗਰਤਾ ਬਣਾਉਣ ਲਈ ਭਾਵਨਾ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਦਾ ਸਰਸਾ ਦੀ ਨਦੀ ਦੇ ਕਿਨਾਰੇ ਤੇ ਵਿਛੋੜਾ ਹੋਇਆ। ਜਿਵੇਂ ਕੱਲ ਵੀ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਦੇਵਾ ਜੀ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਸਾਹਿਬ ਜੀ, ਭਾਈ ਜਵਾਹਰ ਸਿੰਘ ਜੀ ਔਰ ਹੋਰ ਵੀ ਬਹੁ ਗਿਣਤੀ ਵੀ ਸਿੰਘਾਂ ਦਾ ਜਥਾ ਦੇ ਕਰਕੇ ਦਿੱਲੀ ਵਿੱਚ ਤੋਰ ਦੇਣਾ ਕੀਤਾ। ਔਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਮਾਤਾ ਗੁਜਰ ਕੌਰ ਜੀ ਦੀ ਸਹਿਤ ਇਹਨਾਂ ਨੂੰ ਪਾਲਕੀ ਵਿੱਚ ਅਸਵਾਰ ਕਰ ਦਿੱਤਾ ਗਿਆ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਵੱਡੇ ਦੋਨੋਂ ਹੀ ਸਾਹਿਬਜ਼ਾਦਾ ਜੀ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸਾਹਿਬ ਜੀ, ਦੋਨੋਂ ਹੀ ਸੱਜੇ ਔਰ ਖੱਬੇ ਹੋ ਕਰਕੇ 5 ਪਿਆਰੇ ਸਿੰਘ ਸਾਹਿਬਾਨ ਔਰ ਹੋਰ ਵੀ ਕੁਝ ਗਿਣਤੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਸਿੰਘਾਂ ਨੇ ਤਰਣਾ ਕੀਤਾ। ਸਰਸਾ ਦੀ ਨਦੀ ਦੇ ਸਾਧ ਸੰਗਤ ਜੀ ਕਿਨਾਰੇ ਤੇ ਬਹੁਤ ਭਾਰੀ ਜੰਗ ਹੋਇਆ ਦੁਸ਼ਮਣਾਂ ਦੇ ਨਾਲ। ਜਿਵੇਂ ਪਹਾੜੀ ਰਾਜਿਆਂ ਤੁਰਕਾਂ ਨੇ ਆਪਣੀਆਂ ਇਸ਼ਟ ਦੇਵਾਂ ਦੀਆਂ, ਗੁਰੂਆਂ ਦੀਆਂ ਸਾਧ ਸੰਗਤ ਜੀ ਸਹੁੰ ਖਾ ਕਰਕੇ, ਕਸਮਾਂ ਖਾ ਕੇ ਮੁਕਰ ਜਾਣਾ ਕੀਤਾ ਸੀ। ਕੀਤੇ ਹੋਏ ਇਕਰਾਰ ਨੂੰ ਭੁਲਾ ਕਰਕੇ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਬਹੁਤ ਭਾਰੀ ਗਿਣਤੀ ਵਿੱਚ ਫੌਜਾਂ ਦੇ ਲਸ਼ਕਰ ਨੇ ਹਮਲਾ ਬੋਲ ਦਿੱਤਾ। ਜਿਸ ਭਾਰੀ ਘਮਸਾਨ ਦੀ ਜੰਗ ਦੇ ਅੰਦਰ ਭਾਈ ਉਦੈ ਸਿੰਘ ਜੀ ਨੇ ਬਹੁਤ ਦੁਸ਼ਮਣਾਂ ਨੂੰ ਮਾਰ ਕਰਕੇ ਸ਼ਹਾਦਤ ਦਾ ਜਾਮ ਪੀਣਾ ਕੀਤਾ। ਔਰ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦੇ ਬਹਾਦਰ ਸੂਰਬੀਰ ਸਪੁੱਤਰ ਸਤਿਗੁਰਾਂ ਦੇ ਪਿਆਰੇ ਗੁਰਸਿੱਖ ਭਾਈ ਜੀਵਨ ਸਿੰਘ ਜੀ ਨੇ ਸਾਧ ਸੰਗਤ ਬੜੀ ਬਹਾਦਰੀ ਦੇ ਨਾਲ, ਸੂਰਬੀਰਤਾ ਨਾਲ ਦੁਸ਼ਮਣਾਂ ਦੇ ਨਾਲ ਜੰਗ ਕੀਤਾ। ਜਿਨ੍ਹਾਂ ਦੇ ਪ੍ਰਥਾਇ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਣਾ ਕੀਤਾ, ਐਸੀ ਬਹਾਦਰੀ ਦੇ ਨਾਲ ਦੁਸ਼ਮਣਾਂ ਦੇ ਨਾਲ ਇਹਨਾਂ ਸੂਰਬੀਰਾਂ ਯੋਧਿਆਂ ਨੇ ਲੜਨਾ ਕੀਤਾ। ਜਿਵੇਂ ਭੁੱਖੇ ਹੋਏ ਸ਼ੇਰ ਭਬਕ ਮਾਰ ਕਰਕੇ ਸ਼ਿਕਾਰ ਦੇਖ ਕਰਕੇ ਪੈ ਜਾਂਦੇ ਹਨ, ਇਵੇਂ ਇਹਨਾਂ ਨੇ ਸਾਧ ਸੰਗਤ ਜੀ ਟੁੱਟ ਕਰਕੇ ਦੁਸ਼ਮਣਾਂ ਤੇ ਪੈਣਾ ਕੀਤਾ। ਇੰਨੀ ਬਹਾਦਰੀ ਦੇ ਨਾਲ ਇਹਨਾਂ ਸੂਰਮਿਆਂ ਨੇ ਮੈਦਾਨੇ ਜੰਗ ਵਿੱਚ ਲੜਨਾ ਕੀਤਾ ਹੈ ਕਿ ਦੁਸ਼ਮਣਾਂ ਦਾ ਹਿਆ ਨਹੀਂ ਪੈਂਦਾ ਕਿ ਨੇੜੇ ਹੋ ਕਰਕੇ ਇਹਨਾਂ ਸੂਰਮਿਆਂ ਦੇ ਨਾਲ 2 ਹੱਥ ਕਰ ਸਕੀਏ। ਦੂਰੋਂ ਹੀ ਬੰਦੂਕਾਂ ਦੇ ਨਾਲ ਗੋਲੀਆਂ ਮਾਰ ਕਰਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਫਿਰ ਨੇੜੇ ਆ ਕਰਕੇ ਜਦੋਂ ਦੇਖਿਆ ਕਿ ਹੁਣ ਸ਼ਹੀਦ ਹੋ ਗਏ ਹਨ, ਫਿਰ ਇਹਨਾਂ ਦਾ ਸੀਸ ਕੱਟ ਦੇਣਾ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਇੱਕ ਪਾਸੇ ਸਾਧ ਸੰਗਤ ਘਮਸਾਨ ਦਾ ਯੁੱਧ ਹੁੰਦਾ ਪਿਆ, ਦੂਸਰੇ ਪਾਸੇ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲਾ ਹੋਇਆ ਜਾਣ ਕਰਕੇ ਸਿੰਘਾਂ ਨੂੰ ਹੁਕਮ ਕੀਤਾ ਕਿ ਆਸਾ ਕੀ ਵਾਰ ਦਾ ਗੁਰਬਾਣੀ ਦਾ ਕੀਰਤਨ ਕੀਤਾ ਜਾਵੇ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ
ਰਤਾ ਭਰ ਵੀ ਮਨ ਦੇ ਵਿੱਚ ਡਰ ਨਹੀਂ ਹੈ। ਸਾਧ ਸੰਗਤ ਇੱਕ ਪਾਸੇ ਘਮਸਾਨ ਦਾ ਯੁੱਧ ਹੁੰਦਾ ਪਿਆ, ਬਹੁ ਭਾਰੇ ਵਿੱਚ ਫੌਜਾਂ ਚੜ੍ਹ ਕਰਕੇ ਮਾਰ ਲਓ ਕਰਦਿਆਂ ਹੋਈਆਂ ਅੱਗੇ ਵੱਧ ਰਹੀਆਂ ਨੇ। ਔਰ ਦੂਸਰੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਾਵਨ ਹਸਤ ਕਮਲਾਂ ਵਿੱਚ ਸਰੰਦਾ ਲੈ ਕਰਕੇ ਆਪ ਆਸਾ ਕੀ ਵਾਰ ਗੁਰਬਾਣੀ ਦਾ ਕੀਰਤਨ ਕਰਦੇ ਪਏ ਨੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਜੋ ਪਰਮੇਸ਼ਰ ਨੇ ਨੇਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਸ ਨੇਮ ਨੂੰ ਕਦੇ ਵਿਸਾਰਨਾ ਨਹੀਂ ਹੈ। ਨਹੀਂ ਤਾਂ ਸਾਧ ਸੰਗਤ ਜੀ, ਸਾਡਾ ਸੁਭਾਅ ਹੁੰਦਾ ਕੋਈ ਖੁਸ਼ੀ ਦਾ ਮਾਹੌਲ ਹੋਵੇ ਤੇ ਸਾਨੂੰ ਨਿਤਨੇਮ ਕਰਨਾ ਹੀ ਵਿਸਰ ਜਾਂਦਾ ਕਿ ਸਾਡੇ ਰਿਸ਼ਤੇਦਾਰ ਸਖੇ ਸੰਬੰਧੀ ਕੀ ਆਖਣਗੇ ਅਸੀਂ ਉਹਨਾਂ ਦੇ ਕੋਲ ਨਾ ਬੈਠੇ ਤਾਂ। ਪਰ ਗਰੀਬ ਨਵਾਜ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਵੇਂ ਔਕੜ ਦਾ ਸਮਾਂ ਵੀ ਦੇਖਣਾ ਕੀਤਾ ਹੈ, ਫੌਜਾਂ ਦਾ ਭਾਰੀ ਲਸ਼ਕਰ ਅੱਗੇ ਵੱਧਦਾ ਆ ਰਿਹਾ ਹੈ, ਪਰ ਫੇਰ ਵੀ ਸਾਧ ਸੰਗਤ ਦੀ ਆਸਾ ਕੀ ਵਾਰ ਗੁਰਬਾਣੀ ਦਾ ਜੋ ਨੇਮ ਸੀ ਨਾ, ਉਹਨੂੰ ਵਿਸਾਰਨਾ ਨਹੀਂ ਕੀਤਾ। ਹਜ਼ੂਰ ਨੇ ਆਪਣੇ ਹੱਥਾਂ ਵਿੱਚ ਸਰੰਦਾ ਲੈ ਕਰਕੇ ਸਾਰਾ ਹੀ ਗੁਰਬਾਣੀ ਦਾ ਕੀਰਤਨ ਕੀਤਾ। ਔਰ ਜਿਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਸਰਸਾ ਨਦੀ ਨੂੰ ਪਾਰ ਕੀਤਾ, ਸਾਧ ਸੰਗਤ ਜੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਇੱਥੋਂ ਹੀ ਕੁੰਮੇ ਮਾਸ਼ੀ ਦੇ ਘਰ ਤੋਂ ਰੁਕ ਕਰਕੇ ਜੋ ਗੰਗੂ ਬ੍ਰਾਹਮਣ ਮੰਦੀ ਮਤ ਵਾਲਾ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਿਆ। ਇੱਥੋਂ ਇਸ ਨੇ ਸਾਧ ਸੰਗਤ ਜੀ ਜੰਗਲ ਦੇ ਤਾਈਂ ਹੁੰਦਿਆਂ ਹੋਇਆਂ ਆਪਣੇ ਨਗਰ ਖੇੜੀ ਪਿੰਡ ਦੇ ਵਿੱਚ ਲੈ ਜਾਣਾ ਕੀਤਾ ਹੈ। ਔਰ ਇੱਧਰ ਕਵੀ ਭਾਈ ਸੰਤੋਖ ਸਿੰਘ ਜੀ ਲਿਖਣਾ ਕੀਤਾ ਕਿ 20 ਕੋਹਾਂ ਤੱਕ ਲਗਭਗ ਜੋ ਦੁਸ਼ਮਣਾਂ ਦੇ ਨਾਲ ਲੜਦੇ ਹੋਏ ਜਿਹੜੀਆਂ ਪਠਾਣਾਂ ਦੀਆਂ ਕੋਈ ਸਿੰਘਾਂ ਨੇ ਸ਼ਹੀਦ ਹੋ ਜਾਣਾ ਕੀਤਾ ਸੀ, ਉਹ ਲੋਥਾਂ ਧਰਤੀ ਦੇ ਉੱਪਰ ਪਈਆਂ ਸਨ 20 ਕੋਹਾਂ ਦੀ ਦੂਰੀ ਤੱਕ। ਕਿਉਂਕਿ ਐਸੀ ਬਹਾਦਰੀ ਦੇ ਨਾਲ ਖਾਲਸੇ ਨੇ ਲੜਨਾ ਕੀਤਾ, ਜਿਹਦੇ ਬਾਬਤ ਕਹਿੰਦੇ ਹਨ ਕਿ ਸੰਸਾਰ ਦੇ ਅੰਦਰ ਹੋਰ ਕੋਈ ਐਸੀ ਜੰਗ ਨਹੀਂ ਹੋਣਾ ਕੀਤੀ ਜਿਵੇਂ ਚਮਕੌਰ ਦੀ ਗੜੀ ਦੀ ਜੰਗ ਹੋਣਾ ਕੀਤੀ ਹੈ। ਔਰ ਚਮਕੌਰ ਦੀ ਗੜੀ ਤੋਂ ਪਹਿਲਾਂ ਜਿਹੜਾ ਘਮਸਾਨ ਦਾ ਯੁੱਧ ਹੋਇਆ ਹੈ ਸਰਸਾ ਨਦੀ ਦੇ ਕਿਨਾਰੇ ਤੇ, ਬਹੁਤ ਬਹਾਦਰੀ ਦੇ ਨਾਲ ਸੂਰਬੀਰਤਾ ਨਾਲ ਸਿੰਘਾਂ ਨੇ ਲੜਨਾ ਕੀਤਾ, ਭਾਵੇਂ ਬਹੁ ਗਿਣਤੀ ਨਹੀਂ ਹੈ। ਇੱਕ ਪਾਸੇ 10 ਲੱਖ ਫੌਜ ਦਿੱਲੀ ਤੋਂ ਆਈ ਹੋਈ ਨਰੰਗੇ ਔਰੰਗਜ਼ੇਬ ਦੀ ਭੇਜੀ ਹੋਈ, ਔਰ ਸਾਧ ਸੰਗਤ ਦੂਸਰੇ ਪਾਸੇ ਕੇਵਲ 500 ਲਗਭਗ ਗਿਣਤੀ ਦੱਸੀ ਹੈ ਇਤਿਹਾਸਕਾਰਾਂ ਨੇ ਜਿਸ ਸਮੇਂ ਆਨੰਦਗੜ੍ਹ ਸਾਹਿਬ ਦਾ ਕਿਲ੍ਹਾ ਛਲਣਾ ਕੀਤਾ ਸੀ। ਉਹਨਾਂ ਦੇ ਵਿੱਚੋਂ ਵੀ ਸਾਧ ਸੰਗਤ ਜਿਹੜੇ ਸਿੰਘ ਸਾਨੂੰ ਸ਼ਹਾਦਤ ਦਾ ਜਾਮ ਪੀ ਗਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਸਾ ਨਦੀ ਦੇ ਕਿਨਾਰੇ ਨੂੰ ਪਾਰ ਕਰਕੇ ਇੱਥੋਂ ਰੋਪੜ ਹੁੰਦਿਆਂ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਜਰੇ ਨਗਰ ਦੇ ਵਿੱਚ ਆਉਣਾ ਕੀਤਾ। ਫਿਰ ਜੰਗਲਾਂ ਦੇ ਤਾਈਂ ਹੁੰਦਿਆਂ ਹੋਇਆ ਜਿੱਥੇ ਸਾਧ ਸੰਗਤ ਜੀ ਅੱਜ ਖੂਹ ਸਾਹਿਬ ਵੀ ਸਤਿਗੁਰੂ ਜੀ ਦੀ ਯਾਦ ਦੇ ਵਿੱਚ ਸੁਸ਼ੋਭਿਤ ਪਾਵਨ ਅਸਥਾਨ ਹੈ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੂਹ ਦੇ ਮਨ ਦੇ ਨੇੜੇ ਆ ਕਰਕੇ ਬੈਠੇ ਹੈ। ਇੱਥੇ ਇੱਕ ਦਿੱਲੀ ਤੋਂ ਸਿੱਖ ਆ ਕੇ ਉਸਨੇ ਦੱਸਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਆਪਣੇ ਨੇਤਰਾਂ ਦੇ ਨਾਲ ਦਿੱਲੀ ਤੋਂ ਆ ਰਹੀ ਯਾ ਅਲੀ ਦੇ ਨਾਅਰੇ ਲਾਉਂਦਿਆਂ ਹੋਇਆਂ ਫੌਜਾਂ ਦੇ ਭਾਰੀ ਲਸ਼ਕਰ ਨੂੰ ਤੱਕਿਆ ਹੈ। ਉਹ ਮਾਰ ਲਓ ਕਰਦੇ ਹੋਏ ਆ ਰਹੇ ਹਨ। ਜੋ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਕੋਈ ਯਤਨ ਕਰਨਾ ਚਾਹੀਦਾ ਹੈ। ਜੋ ਫੌਜਾਂ ਦੇ ਕੋਲ ਪਹਾੜਾਂ ਵਰਗੇ ਉੱਚੇ ਉੱਚੇ ਹਾਥੀ ਹਨ, ਤਰ੍ਹਾਂ ਤਰ੍ਹਾਂ ਦੇ, ਉਹਨਾਂ ਨੇ ਸਾਜ਼ ਭੇਲੀਆਂ ਆਦਿਕ ਨਗਾਰੇ ਵਜਾ ਕਰਕੇ ਬਹੁਤ ਪ੍ਰਲਾਪ ਪਾਉਂਦੇ ਹੋਏ ਮੈਂ ਆਪਣੇ ਨੇਤਰਾਂ ਦੇ ਨਾਲ ਦੇਖੀ ਤੇ ਕੰਨਾਂ ਦੇ ਨਾਲ ਉਹਨਾਂ ਦੀ ਆਵਾਜ਼ ਸੁਣਨਾ ਕੀਤੀ ਹੈ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਬਹੁਤ ਭਾਰੀ ਗਿਣਤੀ ਫੌਜਾਂ ਦਾ ਜੋ ਲਸ਼ਕਰ ਆਉਂਦਾ ਪਿਆ ਹੈ, ਇਸ ਲਈ ਕੋਈ ਨਾ ਕੋਈ ਯਤਨ ਕਰਨਾ ਚਾਹੀਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਜੋ ਖੂਹ ਦੇ ਪਾਸ ਮਣ ਦੇ ਕੋਲ ਬੈਠੇ ਉੱਥੋਂ ਸਤਿਗੁਰਾਂ ਨੇ ਜਲ ਛਕਿਆ। ਉੱਥੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਜੋ
ਕੋਟਲਾ ਕਿਲਾ ਨਿਹੰਗ ਖਾਂ ਦੀ ਸਾਧ ਸੰਗਤ ਜਿਵੇਂ ਸੇਵਾ ਕਰਨਾ ਕੀਤੀ ਹੈ। ਭਾਈ ਬਚਿੱਤਰ ਸਿੰਘ ਜੀ ਨੇ ਜ਼ਖਮੀ ਹੋਣਾ ਕੀਤਾ ਸੀ। ਉਹਦੀ ਪੁੱਤਰੀ ਮੁਮਤਾਜ਼, ਜਿਸ ਦੇ ਬਾਬਤ ਸਾਧ ਸੰਗਤ ਜੀ ਪਠਾਣਾ ਨੂੰ ਉਹਦੇ ਪਿਤਾ ਨੇ ਕਹਿ ਦਿੱਤਾ ਕਿ ਮੇਰਾ ਜਵਾਈ ਔਰ ਪੁੱਤਰੀ ਘਰ ਦੇ ਵਿੱਚ ਆਰਾਮ ਕਰਦੇ ਪਏ, ਇਸ ਲਈ ਤੁਸਾਂ ਨੇ ਅੱਗੇ ਨਹੀਂ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਜਾਣ ਕਰਕੇ ਸਾਧ ਸੰਗਤ ਜੀ ਐਸਾ ਵਚਨ ਕਰ ਦਿੱਤਾ। ਉਸ ਦੀ ਪੁੱਤਰੀ ਨੇ ਆਪਣੇ ਕੰਨਾਂ ਦੇ ਨਾਲ ਇਹ ਵਚਨ ਸੁਣਨਾ ਕੀਤਾ ਸੀ ਕਿ ਮੇਰੇ ਪਿਤਾ ਨੇ ਇਸ ਢੰਗ ਦੇ ਨਾਲ ਵਚਨ ਕੀਤਾ। ਤੇ ਜੇ ਸਮੇਂ ਸਾਧ ਸੰਗਤ ਪਠਾਨ ਮੁਗਲ ਫੌਜਾਂ ਚਲੀਆਂ ਗਈਆਂ ਸਨ, ਉਸ ਸਮੇਂ ਦੀ ਪੁੱਤਰੀ ਕਹਿਣ ਲੱਗੀ, ਐ ਅੱਬਾ, ਜੋ ਪਹਿਲਾਂ ਵਚਨ ਕੀਤਾ ਸੀ ਨਾ, ਮੈਂ ਹੁਣ ਉਸ ਵਚਨ ਨੂੰ ਇਸੇ ਤਰ੍ਹਾਂ ਹੀ ਸਾਰੇ ਜੀਵਨ ਭਰ ਨਿਭਾਵਾਂਗੀ। ਭਾਵੇਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਿਆਰੇ ਗੁਰਸਿੱਖ ਭਾਈ ਬਚਿੱਤਰ ਸਿੰਘ ਸਾਹਿਬ ਜੀ ਨੇ ਸ਼ਹੀਦ ਹੋ ਜਾਣਾ ਕੀਤਾ, ਪਰ ਇਤਿਹਾਸ ਕਹਿੰਦਾ ਹੈ ਕਿ ਸਾਰਾ ਜੀਵਨ ਉਹ ਜੋ ਪੁੱਤਰੀ ਸੀ ਨਾ ਮੁਮਤਾਜ਼, ਉਹਨੇ ਸਾਧ ਸੰਗਤ ਜੀ ਵਿਆਹ ਆਪਣਾ ਨਿਕਾਹ ਨਹੀਂ ਕਰਾਉਣਾ ਕੀਤਾ। ਔਰ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੋਂ ਅੱਗੇ ਹੋ ਕਰਕੇ ਜੇ ਸਮੇਂ ਚਮਕੌਰ ਨਗਰ ਤੋਂ ਬਾਹਰ ਖੜੇ ਹੋਏ ਨੇ, ਜਦੋਂ ਹਜ਼ੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕੋਈ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਜਿਹੜੇ ਨਾਲ ਦੇ ਸਿੰਘ ਸਨ ਉਹਨਾਂ ਦਾ ਹੀਆ ਨਹੀਂ ਪੈਂਦਾ। ਸਤਿਗੁਰਾਂ ਦੇ ਮਸਤਕ ਦਾ ਤੇਜ ਪ੍ਰਤਾਪ ਦੇਖ ਕਰਕੇ ਕੁਝ ਬੋਲਦੇ ਨਹੀਂ ਹੈ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਹਿਲਾਂ ਵਚਨ ਕਹੇ ਸਨ, ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾਂ, ਖਾਲਸਾ ਜੀ ਥੋੜਾ ਸਮਾਂ ਹੀ ਹੋਰ ਰੁਕ ਜਾਵੋ, ਤੁਹਾਨੂੰ ਰਾਜ ਭਾਗ ਦੀ ਪ੍ਰਾਪਤੀ ਹੋ ਜਾਵੇਗੀ, ਸਾਰੇ ਸੁੱਖ ਪਹਿਲਾਂ ਦੀ ਤਰ੍ਹਾਂ ਮਾਣੋਗੇ ਜੇ ਸਾਡਾ ਵਚਨ ਮੰਨ ਕੇ ਸਬਰ ਸੰਤੋਖ ਰੱਖ ਕੇ ਦੁਸ਼ਮਣਾਂ ਦੇ ਨਾਲ ਡਟ ਕੇ ਮੁਕਾਬਲਾ ਕਰ ਲਵੋ ਤਾਂ। ਪਰ ਬਾਰ-ਬਾਰ ਖਾਲਸੇ ਦੀ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਗੜ੍ਹ ਸਾਹਿਬ ਜੀ ਦਾ ਕਿਲਾ ਛੱਡ ਦਿੱਤਾ, ਕਿਉਂਕਿ ਅੰਤਰਜਾਮੀ ਗਰੀਬ ਨਵਾਜ਼ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਸਨ ਕਿ ਪਹਾੜੀ ਰਾਜਿਆਂ ਨੇ, ਚਾਹੇ ਮੰਦੀ ਮਤ ਵਾਲੇ ਤੁਰਕਾਂ ਨੇ ਆਪਣੇ ਇਸ਼ਟ ਦੇਵਾਂ ਦੀਆਂ ਕਸਮਾਂ ਖਾ ਲਈਆਂ ਨੇ, ਪਰ ਫਿਰ ਵੀ ਇਹਨਾਂ ਨੇ ਅੰਦਰ ਛਲ ਧਾਰਨ ਕੀਤਾ। ਸਾਧ ਸੰਗਤ ਜੀ, ਇਹਨਾਂ ਮੰਦੀ ਮਤ ਵਾਲਿਆਂ ਦੀ ਜਿਹੜੀ ਅੰਦਰ ਦੀ ਹਰਕਤ ਸੀ, ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਸਨ। ਹਜ਼ੂਰ ਨੇ ਬਾਰ-ਬਾਰ ਸੁਚੇਤ ਕੀਤਾ ਸੀ, ਪਰ ਫਿਰ ਵੀ ਸਿੰਘਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਸਤ ਕਰਕੇ ਨਾ ਮੰਨਿਆ। ਔਰ ਐਸਾ ਜਿਸ ਕਰਕੇ ਫਿਰ ਸਤਿਗੁਰਾਂ ਨੂੰ ਬੇਨਤੀ ਕਰਨ ਦਾ ਵੀ ਹੀਆ ਨਹੀਂ ਪੈਂਦਾ ਕਿ ਸਤਿਗੁਰੂ ਜੀ ਨੂੰ ਅਸੀਂ ਕੀ ਕਹੀਏ, ਮਹਾਰਾਜ ਕੀ ਸਾਨੂੰ ਯਤਨ ਕਰਨਾ ਚਾਹੀਦਾ ਹੈ। ਸਾਧ ਸੰਗਤ ਜੀ, ਜੋ ਚਮਕੌਰ ਸਾਹਿਬ ਦੇ ਜਿਹੜਾ ਪਾਵਨ ਅਸਥਾਨ ਹੈ, ਗੜੀ ਦੇ ਅੰਦਰ ਪ੍ਰਵੇਸ਼ ਹੋਏ ਹੈ, ਇਹਦੇ ਬਾਬਤ ਜ਼ਿਕਰ ਆਉਂਦਾ ਕਿ ਜਿਹੜਾ ਪੀਰ ਬੁੱਧੂ ਸ਼ਾਹ ਦੀ ਭੇਟਾ ਕੀਤੀ ਹੋਈ ਇਹ ਗੜੀ ਸੀ, ਚਮਕੌਰ ਦੀ ਗੜੀ ਦਾ ਜੋ ਕਿਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਪਹਿਲਾਂ ਵੀ ਇੱਥੇ ਆ ਚੁੱਕੇ ਸਨ ਦੁਸ਼ਮਣਾਂ ਦੇ ਨਾਲ ਯੁੱਧ ਕਰਨ ਦੇ ਲਈ। ਇਸ ਗੜੀ ਦਾ ਆਸਰਾ ਲੈ ਕਰਕੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਜੰਗ ਲੜਨਾ ਕੀਤੀ ਸੀ। ਹਜ਼ੂਰ ਦਾ ਜਦੋਂ ਸਾਹਮਣੇ ਧਿਆਨ ਪਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਸਾਹਿਬ ਜੀ, ਪੰਜਾਂ ਪਿਆਰੇ ਵਿੱਚ ਹਜ਼ੂਰ ਨੇ ਇਹਨਾਂ ਨੂੰ ਤਾਂ ਵਚਨ ਕੀਤਾ। ਇਹਦੇ ਬਾਬਤ ਜੋ ਸ੍ਰੀ ਗੁਰਪ੍ਰਤਾਪ ਸੂਝ ਗ੍ਰੰਥ ਦੇ ਕਰਤਾ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਣਾ ਕੀਤਾ। ਕਹਿੰਦੇ ਹਨ ਕਿ ਦੋ ਭਰਾਵਾਂ ਦੀ ਸਾਧ ਸੰਗਤ ਦੀ ਗੜੀ ਸੀ, ਜੋ ਇੱਕ ਤਾਂ ਮੁਗਲਾਂ ਦੇ ਜਿਹੜੇ ਅਧੀਨ ਹੋ ਕਰਕੇ, ਉਹਨਾਂ ਦੇ ਸ਼ਕਤੀ ਦੇ ਅਧੀਨ ਹੋ ਕਰਕੇ ਕਹਿੰਦਾ ਕਿ ਮੈਂ ਇਹ ਗੜੀ ਨਹੀਂ ਦੇ ਸਕਦਾ, ਇਹਦੇ ਅੰਦਰ ਪ੍ਰਵੇਸ਼ ਨਹੀਂ ਹੋਣ ਦੇਵਾਂਗਾ। ਦੂਸਰੇ ਭਰਾ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲ ਕਰਕੇ ਕਿ ਮੇਰੇ ਬਹੁਤ ਗਰੀਬਤਾ ਹੈ, ਮੈਂ ਬੜਾ ਗਰੀਬ ਹਾਂ, ਮੇਰੀ ਕੁਝ ਮਦਦ ਕੀਤੀ ਜਾਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਨੂੰ ਇਹਦੇ ਅੰਦਰ ਪ੍ਰਵੇਸ਼ ਹੋਣ ਵਾਸਤੇ ਢੰਗ ਦੱਸ ਦੇਵਾਂਗਾ, ਛੋਟੇ ਰਸਤੇ ਲਗਾ ਦੇਵਾਂਗਾ ਸਿੰਘਾਂ ਦੇ ਸਹਿਤ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਖਾਲਸੇ ਸਿੰਘਾਂ ਨੂੰ ਨਾਲ ਲੈ ਕੇ, ਜਿਹੜੇ ਗਿਣਤੀ ਵਿੱਚ 40 ਸਿੰਘ ਸਨ, ਉਹਨਾਂ ਨੂੰ ਨਾਲ ਲੈ ਕੇ ਹਜ਼ੂਰ ਨੇ ਅੰਦਰ ਪ੍ਰਵੇਸ਼ ਹੋ ਜਾਣਾ ਕੀਤਾ ਹੈ। ਔਰ ਜੇ ਸਾਹਮਣੇ ਬਹੁਤ ਭਾਰੀ ਫੌਜਾਂ ਦਾ ਇਹ ਲਸ਼ਕਰ ਚੜ੍ਹ ਕਰਕੇ ਆਇਆ, 10 ਲੱਖ ਫੌਜ ਤਾਂ ਦਿੱਲੀ ਤੋਂ ਔਰੰਗਜ਼ੇਬ ਦੀ ਭੇਜੀ ਹੋਈ ਆਉਣਾ ਕੀਤੀ ਹੈ। ਔਰ ਸਾਧ ਸੰਗਤ ਜੀ, ਸਾਰੀ ਜਿਹੜੀ ਫੌਜ ਦੀ ਗਿਣਤੀ ਹੈ ਨਾ, ਕੁੱਲ 19 ਲੱਖ ਇਹ ਲਿਖਣਾ ਕੀਤੀ ਇਤਿਹਾਸਕਾਰਾਂ ਨੇ। 19 ਲੱਖ
10 ਲੱਖ ਦਿੱਲੀ ਤੋਂ ਚੜ੍ਹ ਕਰਕੇ ਫੌਜ ਆਈ। ਯਾ ਅਲੀ ਦੇ ਨਾਅਰੇ ਲਾਉਂਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਉਂਦਾ ਜਾਂ ਮੁਰਦਾ ਫੜ ਕਰਕੇ ਦਿੱਲੀ ਵਿੱਚ ਪੇਸ਼ ਕਰਨ ਦੇ ਲਈ ਆ ਰਹੇ ਨੇ। ਔਰ ਜਿਹੜੇ ਜ਼ਬਰਦਸਤ ਖਾਨ ਲਾਹੌਰ ਦਾ ਸੂਬੇਦਾਰ ਸੀ, ਫਿਰ ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ, ਜਿਤਨੇ ਵੀ 22 ਧਾਰ ਦੇ ਪਹਾੜੀ ਰਾਜੇ ਸਨ, ਸਭਨਾਂ ਦੀ ਫੌਜ ਮਿਲਾ ਕਰਕੇ ਲਗਭਗ 19 ਲੱਖ ਲਿਖਣਾ ਕੀਤੀ ਹੈ। ਤੇ ਜਿਹੜੇ ਗੁੱਜਰ ਤੇ ਰੰਗੜ ਆ ਕਰਕੇ ਮਿਲਣਾ ਕੀਤੇ ਹੈ। ਹੋਰ ਜਿਹੜੇ ਕੋ ਰਜਵਾੜੇ, ਛੋਟੇ ਰਾਣੇ, ਛੋਟੇ ਛੋਟੇ ਜਿਹੜੇ ਜਿਤਨੇ ਵੀ ਕਸਬਿਆਂ ਦੇ ਕੋਈ ਸਾਰੇ ਸਨ, ਇਉਂ ਕਹਿ ਦਈਏ ਕਿ ਸਾਰਾ ਮੁਲਕ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਚੜ੍ਹਾਈ ਕਰਕੇ ਆ ਗਿਆ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੁੱਠੀ ਪਰ ਥੋੜੀ ਕੁ ਗਿਣਤੀ ਵੀ ਖਾਲਸੇ ਸਿੰਘਾਂ ਦੇ ਨਾਲ ਮਿਲ ਕਰਕੇ ਜਿਵੇਂ ਹੜ੍ਹ ਦੇ ਪਾਣੀ ਨੂੰ ਪਹਾੜ ਡੱਕ ਲੈਣਾ ਕਰਦਾ, ਇਵੇਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਹਾਦਰ ਸਿੰਘਾਂ ਨੇ ਫੌਜਾਂ ਦੇ ਭਾਰੀ ਲਸ਼ਕਰ ਦੇ ਹੜ੍ਹ ਨੂੰ ਰੋਕਣਾ ਕੀਤਾ ਹੈ। ਸਾਧ ਸੰਗਤ ਜਿਸ ਸਮੇਂ ਭੀਮ ਚੰਦ ਪਹਾੜੀਆ ਰਾਜਾ ਔਰ ਇਸੇ ਤਰ੍ਹਾਂ ਵਜ਼ੀਰ ਖਾਨ, ਇਹ ਜਿਹੜੇ ਸੈਨਾਪਤੀ ਫੌਜਾਂ ਦੇ ਚੜ੍ਹ ਕਰਕੇ ਆਏ ਸਨ, ਉਹਨਾਂ ਨੇ ਨਗਰ ਵਾਲਿਆਂ ਨੂੰ ਆ ਕੇ ਪੁੱਛਿਆ ਕਿੰਨੀ ਕੁ ਗਿਣਤੀ ਵੀ ਤੁਸਾਂ ਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖਿਆ ਹੈ ਇਸ ਗੜੀ ਦੇ ਚਮਕੌਰ ਦੀ ਗੜੀ ਦੇ ਅੰਦਰ ਪ੍ਰਵੇਸ਼ ਹੁੰਦਿਆਂ? ਉਹਨਾਂ ਨੇ ਦੱਸਿਆ, ਕਹਿੰਦੇ ਕਿ ਲਗਭਗ 40 ਜਾਂ 50 ਕੁ ਗਿਣਤੀ ਹੋ ਸਕਦੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਪ ਇਉਂ ਵੀ ਜਦੋਂ ਕਿਹਾ, ਕਹਿੰਦੇ ਕਿ ਰਾਤ ਦੇ ਸਮੇਂ ਹੋਰ ਵੀ ਫੌਜ ਆਸਾਂ ਨੇ ਆਉਣਾ ਸੁਣੀ ਹੈ, ਉਹਦੇ ਬਾਬਤ ਪਤਾ ਨਹੀਂ ਕਿੰਨੀ ਕੁ ਫੌਜ ਆਈ ਹੈ। ਸਾਧ ਸੰਗਤ ਜੀ ਬੜੇ ਹੈਰਾਨ ਹੋ ਜਾਣਾ ਕੀਤਾ। ਔਰ ਜਿਹੜਾ ਖਵਾਜਾ ਖਿਜਤ ਸੀ ਨਾ, ਜਿਹਨੂੰ ਖਵਾਜਾ ਮਰਦੂਦ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ, ਕਿਉਂਕਿ ਜਦੋਂ ਸਤਿਗੁਰਾਂ ਨੇ ਤੀਰ ਦਾ ਵਾਰ ਕੀਤਾ, ਪਹਿਲਾਂ ਸਾਹਮਣੇ ਹੋਇਆ, ਫਿਰ ਕੰਧ ਦਾ ਆਸਰਾ ਲੈ ਕਰਕੇ ਛੁਪ ਗਿਆ ਸੀਗਾ। ਹਜ਼ੂਰ ਨੇ ਖਵਾਜਾ ਮਰਦੂਦ ਇਹਨੂੰ ਆਖਿਆ। ਸਾਧ ਸੰਗਤ ਜੀ ਇਹ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਾਬਤ ਕਹਿਣ ਲੱਗਾ, ਵਜ਼ੀਰ ਖਾਨ ਦੇ ਤਾਈਂ ਕਹਿਣ ਲੱਗਾ, ਪਤਾ ਨਹੀਂ ਕੀ ਇਹਨਾਂ ਦੇ ਵਿੱਚ ਭਰਿਆ ਹੈ, ਮੈਨੂੰ ਤਾਂ ਇਹ ਕੋਈ ਆਮ ਇਨਸਾਨ ਨਹੀਂ ਜਾਪਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਥਾਏ ਬਚਨ ਕਰਦਾ, ਕਹਿੰਦਾ ਮੈਨੂੰ ਤਾਂ ਕੋਈ ਫਰਿਸ਼ਤਾ ਹੀ ਜਾਪਦਾ ਹੈ। ਲਗਾਤਾਰ ਕਿੰਨੇ ਮਹੀਨੇ ਪਹਿਲਾਂ ਆਨੰਦਪੁਰ ਸਾਹਿਬ ਦੇ ਅੰਦਰ ਪ੍ਰਵੇਸ਼ ਰਹਿ ਕੇ ਫਿਰ ਵੀ ਸਾਡੇ ਫੌਜਾਂ ਦੇ ਭਾਰੀ ਨੁਕਸਾਨ ਕਰ ਦਿੱਤੇ, ਤੇ ਹੁਣ ਇੱਥੇ ਪਤਾ ਨਹੀਂ ਕਿੰਨੀ ਕੁ ਫੌਜ ਆਈ ਹੈ, ਇੱਥੇ ਪਤਾ ਨਹੀਂ ਇਹਨਾਂ ਨੇ ਸਾਡੇ ਕਿੰਨੇ ਭਾਰੀ ਫੌਜਾਂ ਦੇ ਲਸ਼ਕਰ ਦਾ ਨਿਬੇੜਾ ਕਰਨਾ ਹੈ। ਤੇ ਵਜ਼ੀਰ ਖਾਨ ਉਹਨੂੰ ਸਲਾਹੁੰਦਿਆਂ ਹੋਇਆ ਸਾਧ ਸੰਗਤ ਕਹਿਣ ਲੱਗਾ, ਕਹਿੰਦਾ ਕਿ ਜਿਹੜੇ ਫਰਿਸ਼ਤੇ ਵੀ ਆ ਨਾ, ਤੁਹਾਡੇ ਵਰਗੇ ਨੇਕ ਜਿਹੜੇ ਦਿਲ ਦੇ ਦੁਸ਼ਮਣਾਂ ਦੇ ਨਾਲ ਮੈਦਾਨੇ ਜੰਗ ਵਿੱਚ ਨਿਤਰਨ ਵਾਲੇ ਜਰਨੈਲ ਹੈ, ਉਹਨਾਂ ਦੇ ਚਰਨਾਂ ਤੇ ਆ ਕਰਕੇ ਝੁਕਦੇ ਹਨ। ਸਾਧ ਸੰਗਤ ਇਹਨੇ ਖੁੱਲੇ ਹੋਏ ਨੇ ਹੰਕਾਰ ਦੇ ਸਿੱਧ ਆ ਕਰਕੇ, ਜਿਹੜਾ ਆਪਣੇ ਨਾਲ ਦੇ ਫੌਜੀ ਸੈਨਾਪਤੀ ਸਨ, ਜਿਨ੍ਹਾਂ ਤੇ ਬੜਾ ਮਾਣ ਕਰਦਾ ਸੀ, ਬਹੁਤ ਫਖਰ ਕਰਦਾ ਸੀ, ਉਹਨਾਂ ਨੂੰ ਲੈ ਕਰਕੇ ਅੱਗੇ ਆਉਣਾ ਕੀਤਾ ਹੈ। ਜਿਨ੍ਹਾਂ ਵਿੱਚੋਂ ਨਾਹਰ ਖਾਨ ਔਰ ਗੁਲ ਸ਼ੇਰ ਖਾਨ ਔਰ ਇਹਨਾਂ ਐਸੇ ਮੁਖੀ ਸੈਨਾਪਤੀਆਂ ਨੂੰ ਲੈ ਕਰਕੇ ਜਿਨ੍ਹਾਂ ਤੇ ਬੜਾ ਮਾਣ ਸੀ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਦੇ ਵਾਸਤੇ ਅੱਗੇ ਵਧਣਾ ਕੀਤਾ। ਸਾਧ ਸੰਗਤ ਜੀ ਜਿਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਚਮਕੌਰ ਸਾਹਿਬ ਦੀ ਗੜੀ ਅੰਦਰ ਪ੍ਰਵੇਸ਼ ਹੋਏ ਨੇ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਭ ਤੋਂ ਉੱਪਰਲੀ ਮੌਂਟੀ ਤੇ ਚਲੇ ਜਾਣਾ ਕੀਤਾ। ਗਰੀਬ ਨਵਾਜ ਸਤਿਗੁਰੂ ਜੀ ਵੀਰ ਆਸਣ ਲਾਗ ਕਰਕੇ ਤੱਕਦੇ ਪਏ ਹਨ ਦੁਸ਼ਮਣਾਂ ਦੇ ਭਾਰੀ ਲਸ਼ਕਰ ਨੂੰ, ਔਰ ਜਿਹੜੇ ਸਿੰਘ ਸਨ 4 ਗਿਣਤੀ ਵੀ, ਸਭ ਸਿੰਘਾਂ ਨੂੰ ਵੰਡ ਕਰਕੇ ਐਸੀ ਮੋਰਚਾਬੰਦੀ, ਐਸੀ ਵਿਉਂਤ ਢੰਗ ਦੇ ਨਾਲ ਹਜ਼ੂਰ ਨੇ ਕਰਵਾਉਣਾ ਕੀਤੀ ਹੈ, ਜੋ ਸਾਧ ਸੰਗਤ ਚਮਕੌਰ ਸਾਹਿਬ ਦੀ ਗੜੀ ਦੇ ਚੌਹਾਂ ਪਾਸਿਆਂ ਤੇ ਸਿੰਘਾਂ ਨੂੰ ਤਾੜ ਕਰਕੇ ਖੜਿਆਂ ਕਰ ਦਿੱਤਾ ਹੈ। ਕਿਉਂਕਿ ਜ਼ਿਆਦਾ ਗੁਰੂ ਕੇ ਖਾਲਸੇ ਦੇ ਕੋਲੋਂ ਸਮੇਂ ਸ਼ਸਤਰ ਵੀ ਨਹੀਂ ਸਨ, ਪਹਿਲਾਂ ਬਹੁਤ ਭਾਰੀ ਜੰਗ ਹੋ ਚੁੱਕਾ ਸੀਗਾ, ਜਿਸ ਕਰਕੇ ਦੁਸ਼ਮਣਾਂ ਤੇ ਤੀਰ ਚਲਾ ਕਰਕੇ ਬੰਦੂਕਾਂ ਦੇ ਨਾਲ ਗੋਲੀਆਂ ਦੇ ਨਿਸ਼ਾਨੇ ਦਾਗ ਕਰਕੇ ਬਹੁ ਗਿਣਤੀ ਵਿੱਚ ਐਸੇ ਜਿਹੜਾ ਸਾਜੋ ਸਮਾਨ ਖਪਤ ਹੋ ਚੁੱਕਾ ਸੀਗਾ। ਔਰ ਜਿਨ੍ਹਾਂ ਵਿੱਚੋਂ ਭਾਈ ਕੋਠਾ ਸਿੰਘ ਜੀ, ਭਾਈ ਮਦਨ ਸਿੰਘ ਜੀ, ਸਾਧ ਸੰਗਤ ਜੀ, ਜੋ ਚਮਕੌਰ ਦੀ ਗੜੀ ਦੇ ਦਰਵਾਜ਼ੇ ਦੇ ਕੋਲ ਉਹਨਾਂ ਨੂੰ ਪਹਿਰੇ ਤੇ ਖੜੇ ਕਰ ਦਿੱਤਾ ਗਿਆ।
ਇਹ ਦੁਸ਼ਮਣ ਕੋਈ ਵੀ ਜਿਹੜਾ ਨੇੜੇ ਹੋ ਕਰਕੇ ਆਉਂਦਾ ਉਹਨੂੰ ਬੰਦੂਕ ਦੇ ਨਾਲ ਨਿਸ਼ਾਨਾ ਦਾਗ ਕਰਕੇ ਮਾਰ ਦੇਣਾ ਹੈ। ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਔਰ ਹਜੂਰ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਉੱਪਰ ਮੌਂਟੀ ਤੇ ਚਲੇ ਜਾਣਾ ਕੀਤਾ ਹੈ। ਭਾਈ ਦਾਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ, ਭਾਈ ਆਲਮ ਸਿੰਘ ਜੀ ਜਿਨ੍ਹਾਂ ਦੇ ਬਾਬਤ ਕਵੀ ਜੀ ਨੇ ਜ਼ਿਕਰ ਕੀਤਾ ਹੈ। ਸਾਧ ਸੰਗਤ ਜੀ ਸਮੇਂ ਨਾਹਰ ਖਾਨ, ਖਵਾਜਾ ਖਿਦਰ ਆਦਿ ਕੇ ਆਪਣੀਆਂ ਫੌਜਾਂ ਨੂੰ ਨਾਲ ਲੈ ਕਰਕੇ ਮਾਰ ਲੋ ਕਰਦੇ ਹੋ ਅੱਗੇ ਵਧੇ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਮੌਂਟੀ ਦੇ ਵਿੱਚੋਂ ਸਾਧ ਸੰਗਤ ਜੀ ਤਨਖ ਦੇ ਚਿੱਲੇ ਵਿੱਚ ਤੀਰ ਜੋੜ ਕਰਕੇ ਨਾਹਰ ਖਾਨ ਨੂੰ ਮਾਰਿਆ। ਕਵੀ ਜੀ ਨੇ ਜ਼ਿਕਰ ਕੀਤਾ ਐਸੀ ਤੇਜ਼ੀ ਦੇ ਨਾਲ ਜਾ ਕਰਕੇ ਨਾਹਰ ਖਾਨ ਦੇ ਸਰੀਰ ਦੇ ਵਿੱਚ ਤੀਰ ਲੱਗਾ। ਸਾਧ ਸੰਗਤ 20 ਕਦਮ ਜਿਹੜਾ ਸੀ ਪਿੱਛੇ ਧਾੜ ਕਰਕੇ ਧਰਤੀ ਤੇ ਬੜੀ ਜ਼ੋਰ ਦੇ ਨਾਲ ਡਿੱਗਣਾ ਕੀਤਾ। ਸਰੀਰ ਦੇ ਵਿੱਚੋਂ ਇਸ ਤਰ੍ਹਾਂ ਇਹਦੇ ਖੂਨ ਵਗਿਆ ਜਿਵੇਂ ਮੰਨ ਲਓ ਗੰਗਾ ਨਦੀ ਦੇ ਵਿੱਚੋਂ ਫੁਹਾਰਾ ਨਿਕਲਣਾ ਕਰਦਾ ਹੈ। ਔਰ ਹਾਏ ਹਾਏ ਕਰਦਿਆਂ ਹੋਇਆ ਇਹਨੇ ਉੱਥੇ ਹੀ ਆਪਣੇ ਪ੍ਰਾਣ ਛੱਡ ਦਿੱਤੇ, ਉੱਥੇ ਮੌਤ ਦੇ ਮੂੰਹ ਵਿੱਚ ਪੈ ਗਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦਾ ਜੋ ਸਰੀਰ ਸੀ ਨਾ, ਹਜੂਰ ਦਾ ਸਾਧ ਸੰਗਤ ਮੌਂਟੀ ਵਿੱਚ ਬੈਠਿਆ ਹੋਇਆ ਨਜ਼ਰ ਨਹੀਂ ਸੀ ਆਉਂਦਾ। ਹਜੂਰ ਦੇ ਜੋ ਸੀਸ ਤੇ ਸਗਾਈ ਹੋਈ ਸਾਧ ਸੰਗਤ ਕਲਗੀ ਜਗ੍ਹਾ ਸੀ ਨਾ, ਉਹ ਹੀ ਕੇਵਲ ਨਜ਼ਰ ਆਉਂਦੀ ਸੀ। ਉਹਨੂੰ ਦੇਖ ਕਰਕੇ ਜਿਹੜੇ ਦੁਸ਼ਮਣਾਂ ਨੇ ਬਹੁਤ ਭਾਰੀ ਗਿਣਤੀ ਵਿੱਚ ਤੀਰਾਂ ਦੀ ਵਰਖਾ ਕੀਤੀ, ਕਦੇ ਬੰਦੂਕਾਂ ਚਲਾਉਂਦੇ ਨਹੀਂ, ਪਰ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਵੀ ਵਾਰ ਨਹੀਂ ਲੱਗਣਾ ਕੀਤਾ। ਇਧਰ ਗੁਰੂ ਕੇ ਖਾਲਸੇ ਨੇ ਸਿੰਘਾਂ ਨੇ ਮਿਲ ਕਰਕੇ ਐਸੀ ਦੁਸ਼ਮਣ ਤੇ ਵਾਛੜ ਕੀਤੀ। ਬਹੁਤ ਭਾਰੀ ਗਿਣਤੀ ਵਿੱਚ ਸਾਧ ਸੰਗਤ ਇਹਨਾਂ ਤੁਰਕਾਂ ਪਠਾਣਾਂ ਦਾ ਨੁਕਸਾਨ ਹੋਇਆ। ਫਿਰ ਖਵਾਜਾ ਖਿਦਰ ਨੇ ਖਿਝ ਕਰਕੇ ਉੱਚੀ ਆਵਾਜ਼ ਦੇ ਵਿੱਚ ਕਹਿਣਾ ਕੀਤਾ, ਕਹਿੰਦਾ ਕਿ ਕੀ ਦੇਖਦੇ ਹੋ, ਮੁੱਠੀ ਪਰ ਸਿੰਘ ਹਨ, ਉਹਨਾਂ ਨੂੰ ਜਾਗ ਕਰਕੇ ਮਾਰ ਕਿਉਂ ਨਹੀਂ ਲੈਂਦੇ। ਫਿਰ ਸਾਧ ਸੰਗਤ ਗੋਲ ਸ਼ੇਰ ਖਾਨ ਇਹਦਾ ਭਰਾਤਾ ਅੱਗੇ ਹੋ ਕਰਕੇ ਆਇਆ। ਹਜੂਰ ਨੇ ਇੱਕ ਤੀਰ ਧਰਖ ਦੇ ਚਿੱਲੇ ਵੀ ਜੋੜ ਕਰਕੇ ਇਹਨੂੰ ਵੀ ਬਖਸ਼ਿਆ ਵੀ ਬਹੁਤ ਦੂਰੀ ਤੇ ਜਾ ਕਰਕੇ ਡਿੱਗੇ। ਫਿਰ ਜਿਸ ਸਮੇਂ ਜਿਹੜਾ ਖਵਾਜਾ ਮਰਦੂਰ ਸੀ ਖਿਝ ਕਰਕੇ ਅੱਗੇ ਆਇਆ, ਬੜਾ ਕ੍ਰੋਧ ਵਿੱਚ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਵਾਰ ਕਰਨ ਲੱਗਾ ਤੇ ਹਜੂਰ ਨੇ ਜਿਸ ਸਮੇਂ ਤੀਰ ਦਾ ਵਾਰ ਕੀਤਾ, ਸਾਧ ਸੰਗਤ ਨੇ ਕੰਧ ਦਾ ਆਸਰਾ ਲੈ ਲਿਆ ਸੀਗਾ। ਲੁਕ ਗਿਆ ਸੀ ਕਾਇਰਾਂ ਦੇ ਵਾਂਗ, ਗੀਦਰਾਂ ਦੇ ਵਾਂਗ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਾਬਤ ਸਾਧ ਸੰਗਤ ਫੇਰ ਜਦੋਂ ਨਗਰ ਵਾੜਿਆਂ ਨੂੰ ਪੁੱਛਣਾ ਕੀਤਾ ਕਿ ਕਿੰਨੀ ਕੁ ਗਿਣਤੀ ਵਿੱਚ ਹਨ, ਇਹ ਤਾਂ ਜੇ ਸਮੇਂ ਜੈਕਾਰੇ ਵਜਾਉਂਦੇ ਆ, ਆਵਾਜ਼ ਕੰਨਾਂ ਦੇ ਨਾਲ ਸੁਣਦੀ ਹੈ, ਇਉਂ ਜਾਪਦਾ ਕਿ ਪਤਾ ਨਹੀਂ ਕਿੰਨੇ ਕੁ ਲੱਖਾਂ ਵਿੱਚ ਗਿਣਤੀ ਇਸ ਗੜੀ ਦੇ ਅੰਦਰ ਪ੍ਰਵੇਸ਼ ਹੋ ਗਏ ਹਨ। ਜੈਕਾਰਿਆਂ ਦੀ ਗੂੰਜ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਤੇ ਸਾਧ ਸੰਗਤ ਨਗਰ ਵਾਲਿਆਂ ਦੇ ਦੱਸਣ ਤੇ ਕਿ ਇੰਨੀ ਕੁ ਗਿਣਤੀ ਹੈ ਕਿ ਪਤਾ ਨਹੀਂ ਰਾਤ ਦੇ ਸਮੇਂ ਹੋਰ ਕਿੰਨੀ ਫੌਜ ਆਈ ਹੈ। ਸਾਧ ਸੰਗਤ ਜਿਹੜਾ ਭਰਾਤਾ ਸੀ ਨਾ, ਦੋ ਭਰਾ ਸਨ, ਉਹਨਾਂ ਨੇ ਮਿਲ ਕਰਕੇ ਇੱਕ ਨੇ ਜਾ ਕਰਕੇ ਦੱਸਿਆ ਜਿਨ੍ਹਾਂ ਦੀ ਗੜੀ ਦੇ ਬਾਬਤ ਜ਼ਿਕਰ ਆਇਆ, ਕਹਿੰਦੇ ਹਨ ਕਿ ਜਿੰਨੀ ਤੁਹਾਡੇ ਕੋਲ ਫੌਜ ਹੈ ਨਾ, ਦਿੱਲੀ ਤੋਂ 10 ਲੱਖ ਫੌਜ ਦਾ ਭਾਰੀ ਲਸ਼ਕਰ ਚੜ੍ਹ ਕਰਕੇ ਆਇਆ, 9 ਲੱਖ ਹੋਰ ਵੀ ਜਿਹੜੀ ਫੌਜ ਚੜ੍ਹ ਕਰਕੇ ਆਈ ਹੈ। ਸਾਰੀ ਫੌਜ ਦਾ ਸੈਨਾ ਜਿਤਨੇ ਵੀ ਸੈਨਿਕ ਹਨ, ਇੱਕ ਇੱਕ ਮਿਲ ਕਰਕੇ ਮੁੱਠ ਭਰ ਕੇ ਰੇਲ ਦੀ ਗੜੀ ਵਿੱਚ ਪਾ ਦੇਣ ਤੇ ਸਿੰਘ ਗੁਰੂ ਦੇ ਸਹਿਤ ਸਾਰੇ ਵਿੱਚੇ ਦੇ ਵਿੱਚੇ ਹੀ ਦੱਬੇ ਜਾਵਣਗੇ। ਤੁਹਾਡੀ ਇੰਨੀ ਵੱਡੀ ਗਿਣਤੀ ਵਿੱਚ ਫੌਜ ਹੈ। ਤੇ ਸਾਧ ਸੰਗਤ ਬੜੇ ਉਹਨਾਂ ਨੇ ਫਖਰ ਦੇ ਨਾਲ ਤੇ ਕ੍ਰੋਧ ਵਿੱਚ ਆ ਕਰਕੇ ਬਹੁਤ ਯਤਨ ਕੀਤਾ, ਪਰ ਫਿਰ ਵੀ ਐਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਰਾਂ ਦੀ ਵਰਖਾ ਕੀਤੀ। ਗੁਰੂ ਕੇ ਬਹਾਦਰ ਸਿੰਘਾਂ ਨੇ ਤੀਰਾਂ ਦੀ ਗੋਲੀਆਂ ਦੀ ਦੁਸ਼ਮਣਾਂ ਤੇ ਵਾਛੜ ਕੀਤੀ, ਜਿਸ ਕਰਕੇ ਉਹਨਾਂ ਨੂੰ ਮੂੰਹ ਦਿਖਾਣੇ ਵੀ ਬਹੁਤ ਭਾਰੀ ਨੁਕਸਾਨ ਹੋ ਜਾਣਾ ਕੀਤਾ। ਉਹਨਾਂ ਨੂੰ ਪਤਾ ਸੀ ਕਿ ਸਾਰੇ ਪਾਸਿਆਂ ਤੋਂ ਘੇਰਾ ਪਾਇਆ, ਮੋਰਚਾਬੰਦੀ ਕੀਤੀ ਹੋਈ ਹੈ। ਪਹਿਲਾਂ ਦੀ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੇ ਆਗ ਕਰਕੇ ਜਿਵੇਂ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਰਹੇ ਸੀ, ਇਸੇ ਤਰ੍ਹਾਂ ਕੁਝ ਦੂਰੀ ਤੇ ਜਾ ਕਰਕੇ ਉਹਨਾਂ ਨੇ ਖੜ ਜਾਣਾ ਕੀਤਾ। ਬਹੁਤ ਭਾਰੀ ਗਿਣਤੀ ਵਿੱਚ ਜਿਹੜਾ ਫੌਜਾਂ ਦਾ ਲਸ਼ਕਰ ਚੜ੍ਹ ਕਰਕੇ ਆਇਆ ਸੀ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੰਘਾਂ ਨੇ ਮਿਲ ਕਰਕੇ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਕੀ ਆਗਿਆ ਹੈ। ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕਰਕੇ ਇਹ ਖਾਲਸਾ ਜੀ ਹੁਣ ਇਸ ਗੜੀ ਤੋਂ ਬਾਹਰ ਜਾ ਕਰਕੇ ਦੁਸ਼ਮਣਾਂ ਦੇ ਨਾਲ 2 ਹੱਥ ਕਰਨੇ ਪੈਣੇ ਹੈ।
ਬਾਹਰ ਜਾ ਕਰਕੇ ਮੈਦਾਨੇ ਜੰਗ ਦੇ ਵਿੱਚ ਦੁਸ਼ਮਣਾਂ ਦੇ ਨਾਲ ਜੂਝਣਾ ਹੈ। ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਤਾਈਂ ਜਿਵੇਂ ਹੁਕਮ ਕੀਤਾ, ਜਿਨ੍ਹਾਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਸਾਹਿਬ ਜੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਪਾ ਕਰਕੇ ਜਿਵੇਂ 5-5 ਸਿੰਘਾਂ ਦੇ ਜਥੇ ਬਣਾ ਕਰਕੇ ਮੈਦਾਨੇ ਜੰਗ ਵੀ ਦੁਸ਼ਮਣਾਂ ਦੇ ਨਾਲ ਜਾ ਕਰਕੇ ਨਿਤਰੇ ਹਨ। ਸਾਧ ਸੰਗਤ ਜੀ, ਜਿਵੇਂ ਬਹੁਤ ਭਾਰੀ ਫੌਜਾਂ ਦਾ ਜਿਵੇਂ ਲਸ਼ਕਰ ਸੀ ਨਾ, ਉਹਨਾਂ ਤੇ ਟੁੱਟ ਕਰਕੇ ਸ਼ੇਰ ਦੀ ਤਰ੍ਹਾਂ ਗੁਰੂ ਕੇ ਖਾਲਸੇ ਨੇ ਪੈਣਾ ਕੀਤਾ ਹੈ। ਬਹੁਤ ਭਾਰੀ ਨੁਕਸਾਨ ਕਰਕੇ ਦੁਸ਼ਮਣਾਂ ਦਾ ਫਿਰ ਆਪ ਸ਼ਹਾਦਤ ਦਾ ਜਾਮ ਪੀਤਾ ਹੈ। ਔਰ ਜਿਵੇਂ 5-5 ਸਿੰਘਾਂ ਦੀ ਜਥੇ ਬਣਾ ਕਰਕੇ ਸਤਿਗੁਰੂ ਜੀ ਤੋਂ ਆਗਿਆ ਲੈ ਕਰਕੇ ਜਾਂਦੇ, ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੀਰ ਸਪੁੱਤਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਮੈਦਾਨੇ ਜੰਗ ਦੇ ਵਿੱਚ ਨਿਤਰਨਾ ਕੀਤਾ ਹੈ। ਸਾਧ ਸੰਗਤ ਜੀ, ਇਤਿਹਾਸ ਕੱਲ੍ਹ ਦੇ ਦੀਵਾਨਾਂ ਵਿੱਚ ਅਸੀਂ ਸੰਖੇਪ ਰੂਪ ਦੇ ਵਿੱਚ ਨਾਲ ਦੇ ਨਾਲ ਵਿਚਾਰਦੇ ਜਾਵਾਂਗੇ। ਸਮਾਂ ਸਮਾਪਤ ਹੋਣ ਵਾਲਾ ਹੈ। ਲੜੀਵਾਰ ਜੋ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਨਿਤਾ ਪ੍ਰਤੀ ਸ਼ਬਦ ਦੀ ਜੋ ਵਿਚਾਰ ਹੁੰਦੀ ਹੈ, ਹੁਣ ਵਿਚਾਰ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਵੇਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਣੀ ਔਰ ਸਿੰਘਾਂ ਦਾ ਸ਼ਹੀਦ ਹੋਣਾ, ਫਿਰ 5 ਸਿੰਘਾਂ ਨੇ 5 ਪਿਆਰਿਆਂ ਦੇ ਰੂਪ ਵਿੱਚ ਹੋ ਕਰਕੇ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਚਮਕੌਰ ਦੀ ਗੜੀ ਨੂੰ ਛੱਡਣ ਦਾ ਜੋ ਹੁਕਮ ਕਰਨਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਸਾਹਿਬ ਜੀ ਨੂੰ ਨਾਲ ਲੈ ਕਰਕੇ ਗੜੀ ਦੇ ਵਿੱਚੋਂ ਬਾਹਰ ਨਿਕਲਣਾ ਹੈ। ਔਰ ਜਿਵੇਂ ਅੱਗੇ ਪ੍ਰਸੰਗ ਸਾਧ ਸੰਗਤ ਜੀ ਲੜੀਵਾਰ ਦੀ ਜੋ ਕਥਾ ਹੈ, ਅੱਗੇ ਸੰਖੇਪ ਰੂਪ ਦੇ ਵਿੱਚ ਅਸੀਂ ਵਿਚਾਰਦੇ ਜਾਵਾਂਗੇ। ਜਿਵੇਂ ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਣੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਆਓ ਹੁਣ ਪਿਆਰ ਦੇ ਨਾਲ ਚੰਦ ਕੁ ਮਿੰਟ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਓ। ਇੱਕ ਵਾਰ ਫਿਰ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਚੌਥਾ। ਹਰਿ ਜਨ ਹਰਿ ਹਰਿ ਜਪਦਿਆ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਨੜਾ ਰਾਗ ਦੀ ਵਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1317 ਅੰਗ ਤੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਹਨ। ਇਸ ਸ਼ਲੋਕ ਦੀ ਪ੍ਰਾਰੰਭਤਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਹਜ਼ੂਰ ਨੇ ਜੋ ਸਮੁੱਚਾ ਭਾਵ ਬਖਸ਼ਿਆ ਹੈ, ਸੰਸਾਰ ਦੇ ਅੰਦਰ ਜੋ ਬੰਦਗੀ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਪੁਰਖ ਹਨ, ਜਿਵੇਂ ਜਗਤ ਦੇ ਅੰਦਰ ਸਾਧ ਸੰਗਤ ਜੀ ਕੋਈ ਚੋਰੀ ਕਰਦਾ ਹੈ ਨਾ, ਚੋਰ ਨੂੰ ਚੋਰੀ ਦੇ ਨਾਲ ਪਿਆਰ ਹੁੰਦਾ ਹੈ, ਅਮਲੀ ਬੰਦੇ ਨੂੰ ਅਮਲ ਦੇ ਨਾਲ ਪਿਆਰ ਹੁੰਦਾ ਹੈ, ਔਰ ਕੁਸੰਗਤ ਖੋਟੀ ਸੰਗਤ ਕਰਨ ਵਾਲੇ ਨੂੰ ਕੁਸੰਗਤ ਦੇ ਨਾਲ ਪਿਆਰ ਹੁੰਦਾ ਹੈ। ਜਿਹੋ ਜਿਹੇ ਸੁਭਾਅ ਦਾ ਕੋਈ ਮਨੁੱਖ ਹੈ, ਉਹ ਜਿਹੇ ਸੁਭਾਅ ਵਾਲਾ ਮਿਲੇ ਤਾਂ ਫੇਰ ਸਾਧ ਸੰਗਤ ਜੀ ਖੁਸ਼ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਵਿਚਾਰ ਕਰਨ ਵਾਲੇ, ਪਰਮਾਤਮਾ ਦੀ ਯਾਦ ਵਿੱਚ ਜੁੜਨ ਵਾਲੇ, ਹਿਰਦਿਓਂ ਪ੍ਰੇਮ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਨ ਵਾਲੇ ਹਨ, ਐਸੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਨੂੰ ਹਰ ਸਮੇਂ ਯਾਦ ਕਰਦੇ ਰਹਿੰਦੇ ਹੈ। ਚਾਹੇ ਦੁਨੀਆ ਦੇ ਵਿੱਚ ਕੋਈ ਵੀ ਕੋਈ ਯਤਨ ਕਿਉਂ ਨਾ ਕਰ ਲੈਣਾ ਕਰੇ, ਚਾਹੇ ਉਹਨਾਂ ਦੇ ਹਿਰਦੇ ਨੂੰ ਵਿੰਨਣ ਵਾਸਤੇ ਐਸੇ ਕਬੂਲ ਅਜੋਗ ਲਫ਼ਜ਼ਾਂ ਰੂਪੀ ਤੀਰ ਵੀ ਬੋਲ ਕਰਕੇ ਕਿਉਂ ਨਾ ਮਾਰਨਾ ਕਰੇ, ਪਰ ਫੇਰ ਵੀ ਸੁਦੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਦੇ ਰਹਿੰਦੇ ਹਨ। ਧੁਰ ਤੋਂ ਹੀ ਜਿਨ੍ਹਾਂ ਨੂੰ ਪ੍ਰਮਾਤਮਾ ਇਹ ਦਾਤ ਬਖਸ਼ਿਸ਼ ਕਰਕੇ ਨਿਵਾਜ ਦਿੰਦਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਹਰ ਜਨ ਹਰ ਹਰ ਚੌਦਿਆ। ਚੌਦਿਆ ਦਾ ਆਖਰੀ ਅਰਥ ਹੈ ਉਚਾਰਨ ਕਰਨਾ, ਪਰਮੇਸ਼ਰ ਦੇ ਗੁਣਾਂ ਦਾ ਵਖਿਆਨ ਕਰਨਾ। ਜੋ ਹਰੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਹਨ,
ਹਰ ਸਮੇਂ ਪਰਮੇਸ਼ਰ ਨੂੰ ਹੀ ਚਾਹੁੰਦਿਆਂ ਉਚਾਰਨ ਕਰਦੇ ਰਹਿੰਦੇ ਹੈ। ਜਿਨ੍ਹਾਂ ਦੇ ਪ੍ਰਥਾਏ ਹਜ਼ੂਰ ਦਾ ਫਰਮਾਨ ਆਉਂਦਾ ਹੈ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਹਰ ਸਮੇਂ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਨਾ। ਊਠਤ ਬੈਠਤ ਸੋਵਤ ਜਾਗਤ, ਮਾਰਗ ਚਲਤ ਹਰੇ ਹਰ ਧਿਆਈਐ। ਕੇਵਲ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਣਾ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਚੱਲਦਿਆਂ ਫਿਰਦਿਆਂ ਹਰ ਸਮੇਂ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿਣਾ, ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਹਿੱਸੇ ਆਇਆ ਹੈ। ਹਜ਼ੂਰ ਕਹਿੰਦੇ ਐਸੇ ਜੋ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦਾ ਨਾਮ ਉਚਾਰਦੇ ਹਨ, ਪਰ ਜਿਹੜੇ ਗਾਵਾਰ ਝੱਲੇ ਬੇਸਮਝੀ ਜੀਵੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਨਾਸਤਿਕ ਜੀਵ ਹੈ ਉਹ ਆਪਣੇ ਕਬੂਲਾਂ ਰੂਪੀ ਸਰ ਉਹਨਾਂ ਨੇ ਤੀਰ ਮਾਰਨ ਦਾ ਬਾਰ-ਬਾਰ ਯਤਨ ਕਰਦੇ ਹਨ। ਸੰਧਿਆ ਬਾਰ-ਬਾਰ ਉਹਨਾਂ ਦੇ ਹਿਰਦੇ ਨੂੰ ਵਿੰਨਣ ਦਾ ਯਤਨ ਕਰਦੇ ਹੈ। ਜੋ ਆਪ ਕਦੇ ਨਾਮ ਨਹੀਂ ਜਪਦੇ, ਆਪ ਕਦੇ ਗੁਰੂ ਕੀ ਬਾਣੀ ਨਹੀਂ ਪੜ੍ਹਦੇ, ਆਪ ਕਦੇ ਸੇਵਾ ਸਿਮਰਨ ਨਹੀਂ ਕਰਦੇ, ਐਸੇ ਸੇਵਾ ਸਿਮਰਨ ਕਰਨ ਵਾਲਿਆਂ, ਗੁਰੂ ਕੀ ਬਾਣੀ ਪੜ੍ਹਨ ਵਾਲਿਆਂ, ਨਾਮ ਜਪਣ ਵਾਲਿਆਂ ਦੀ ਤਾਂ ਹੀ ਸਾਧ ਸੰਗਤ ਐਸੇ ਬਚਨਾਂ ਰੂਪੀ ਤੀਰ ਮਾਰ ਕੇ ਹਿਰਦਿਆਂ ਨੂੰ ਬੰਨਣ ਦਾ ਯਤਨ ਕਰਦੇ ਹਨ। ਪਰ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹਰੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਲਿਵ ਲਾਉਣ ਵਾਲੇ ਜੋ ਪਰਮੇਸ਼ਰ ਦੇ ਪਿਆਰੇ ਹਨ, ਉਹ ਵਾਹਿਗੁਰੂ ਦੇ ਚਰਨਾਂ ਦੇ ਨਾਲ ਲਿਵ ਲਾਇਆ ਹੋਇਆ ਹੀ ਭਵ ਸਾਗਰ ਤੋਂ ਉਭਰ ਜਾਂਦੇ ਹਨ, ਤਰ ਜਾਂਦੇ ਹੈ। ਕਦੇ ਮਨਮੁਖਾਂ ਦੇ ਵਾਂਗ ਜੰਮਣ ਮਰਨ ਰੂਪੀ ਗੋਤੇ ਨਹੀਂ ਖਾਂਦੇ, ਸੁਤੇ ਸਿੱਧ ਹੀ ਉਹਨਾਂ ਗੁਰਮੁਖਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਜੋ ਅਡੋਲ ਨਿਸ਼ਚਾ ਰੱਖ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਕਦੇ ਕਿਸੇ ਦੀ ਕਾਨ ਕਨੌਟ ਨਹੀਂ ਕਰਦੇ, ਇਹ ਨਹੀਂ ਮਨ ਵਿੱਚ ਧਾਰਨ ਕਰਦੇ ਕਿ ਦੁਨੀਆ ਦੇ ਲੋਕ ਮੈਨੂੰ ਕੀ ਆਖਣਗੇ, ਸੰਸਾਰ ਦੇ ਅੰਦਰ ਲੋਕ ਮੈਨੂੰ ਕੀ ਆਖਣਗੇ। ਲੋਕ ਲੱਜਾ ਤਿਆਗ ਕੇ ਪਰਮੇਸ਼ਰ ਦਾ ਚਿੰਤਨ ਕਰਦੇ ਹੈ। ਇਹ ਮਨ ਵਿੱਚ ਭਾਵਨਾ ਬਣਾ ਕੇ ਗੁਰੂ ਸ਼ਰਨ ਵਿੱਚ ਆ ਕੇ, ਹੇ ਮਹਾਰਾਜ ਕੋਈ ਭਲਾ ਕਹਾਓ ਭਾਵੇਂ ਬੁਰਾ ਕਹਾਓ, ਹਮ ਤਨ ਦੀਓ ਹੈ ਢਾਰ, ਵਾਹਿਗੁਰੂ ਦਾ ਚਿੰਤਨ ਕਰਦੇ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਨਾਨਕ ਹਰ ਜਨ ਹਰ ਲਿਵ ਉਬਰੇ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਗੁਰੂ ਚਰਨਾਂ ਦੇ ਨਾਲ ਲਿਵ ਜੋੜ ਕੇ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ। ਪਰ ਜਿਹੜੇ ਸਾਖਤ ਪੁਰਸ਼ਾਂ ਨੇ, ਮੰਦੇ ਮਤ ਵਾਲੇ ਗਵਾਰ ਝੱਲੇ ਜੀਵਾਂ ਨੇ ਗੁਰਮੁਖਾਂ ਦੇ ਉੱਪਰ ਸਾਧ ਸੰਗਤ ਜੀ ਐਸੇ ਅਜੋਗ ਲਫ਼ਜ਼ਾਂ ਰੂਪੀ ਤੀਰ ਮਾਰੇ ਸਨ ਹਿਰਦੇ ਨੂੰ ਵਿੰਨਣ ਦੇ ਲਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ ਸੰਧਿਆ ਤਿਸ ਫਿਰ ਮਾਰ, ਪਰਮੇਸ਼ਰ ਉਹਨਾਂ ਨੂੰ ਮਾਰ ਪਾਉਂਦਾ ਹੈ। ਇਹੋ ਜਾਣੋ ਕਿ ਜਿਹੜੇ ਉਹਨਾਂ ਦੇ ਚਲਾਏ ਹੋਏ ਤੀਰ ਹਨ, ਉਹਨਾਂ ਦੇ ਆ ਕਰਕੇ ਹੀ ਅੱਗੇ ਵੱਜਦੇ ਹੈ, ਉਹ ਦੁੱਖ ਦਿੰਦੇ ਹੈ, ਉਹਨਾਂ ਦੇ ਲਈ ਹੀ ਦੁਖਦਾਇਕ ਬਣਦੇ ਹਨ। ਜਿਨ੍ਹਾਂ ਨੇ ਗੁਰਮੁਖਾਂ ਨੂੰ ਸਾਧ ਸੰਗਤ ਜੀ ਡਲਾਉਣ ਦਾ ਯਤਨ ਕੀਤਾ, ਜਿਨ੍ਹਾਂ ਨੇ ਬੰਦਗੀ ਕਰਨ ਵਾਲਿਆਂ ਦੀ ਭਗਤੀ ਵਿੱਚ ਵਿਘਨ ਪਾਉਣ ਦਾ ਯਤਨ ਕੀਤਾ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਭਗਤੀ ਪਾਉਣ ਕਰਨੇ ਦੇ ਵਿੱਚ ਕੋਈ ਵਿਘਨ ਨਹੀਂ ਪਾ ਸਕਦਾ। ਉਹਨਾਂ ਦੀ ਜੁੜੀ ਹੋਈ ਲਿਵ ਨੂੰ ਕੋਈ ਤੋੜ ਨਹੀਂ ਸਕਦਾ। ਪਰਮਾਤਮਾ ਨੇ ਜਿਨ੍ਹਾਂ ਤੇ ਆਪ ਬਖਸ਼ਿਸ਼ ਕਰਕੇ ਇਹ ਦਾਤ ਦੇ ਕੇ ਆਪਣੇ ਚਰਨਾਂ ਦੇ ਨਾਲ ਜੋੜਿਆ ਹੈ, ਐਸੇ ਗੁਰਮੁਖ ਪਿਆਰੇ ਹਰ ਸਮੇਂ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦਾ ਚਿੰਤਨ ਕਰਦੇ ਹੈ। ਹਜ਼ੂਰ ਕਹਿੰਦੇ ਹਨ, ਜਿਹੜੇ ਨਾਸਤਿਕ ਗਵਾਰ ਝੱਲੇ ਜੀਵ ਹੈ ਨਾ, ਇਹ ਜਾਣੋ ਕਿ ਉਹਨਾਂ ਦੇ ਚਲਾਏ ਹੋਏ ਤੀਰ ਉਹਨਾਂ ਦੇ ਲਈ ਹੀ ਦੁਖਦਾਇਕ ਬਣਦੇ ਹਨ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਧ ਸੰਗਤ ਜੀ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਨੇ ਖਿੱਚ ਪਾਉਣਾ ਕੀਤੀ ਹੈ। ਕਿਵੇਂ ਖਿੱਚ ਪਈ ਹੈ ਪਰਮੇਸ਼ਰ ਦੇ ਦੀਦਾਰ ਕਰਨ ਦੀ। ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜਿਆ ਹੋਇਆਂ ਦਾ ਹਿਰਦੇ ਦੇ ਅੰਦਰ ਅਹਿਸਾਸ, ਵਿਛੋੜੇ ਦਾ ਜੋ ਦੁੱਖ ਹੈ, ਉਹ ਬਾਰ-ਬਾਰ ਪਰਮਾਤਮਾ ਨੂੰ ਯਾਦ ਕਰਦੇ ਹਨ। ਹਿਰਦੇ ਅੰਦਰ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੈ, ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਆਪਣੇ ਅੰਦਰ ਧਾਰਨ ਕਰਦੇ ਹੈ ਔਰ ਹਰ ਸਮੇਂ ਬਾਰ-ਬਾਰ ਯਾਦ ਕਰਦੇ ਹਨ, ਹੇ ਪਰਮਾਤਮਾ ਸੰਸਾਰ ਦੇ ਅੰਦਰ ਕੋਈ ਵੀ ਜਿਹੜੀ ਦਾਤ ਹੈ ਨਾ, ਇਹ ਆਪ ਜੀ ਦੇ ਦੀਦਾਰ ਦੇ ਨਾਲ ਕੋਈ ਵਡਮੁੱਲੀ ਦਾਤ ਨਹੀਂ ਹੋ ਸਕਦੀ।
ਇਸ ਕਰਕੇ ਸਭ ਤੋਂ ਉੱਤਮ ਔਰ ਸ਼੍ਰੋਮਣੀ ਦਾਤ ਜਾਣ ਕੇ ਪਰਮੇਸ਼ਰ ਦੇ ਦੀਦਾਰ ਕਰਨ ਦੀ ਹਰ ਸਮੇਂ ਉਹਨਾਂ ਦੇ ਨੇਤਰਾਂ ਵਿੱਚ ਖਿੱਚ ਬਣੀ ਰਹਿੰਦੀ ਹੈ। ਪ੍ਰੇਮ ਦੇ ਖਿੱਚੇ ਹੋਏ ਉਹਨਾਂ ਦੇ ਨੇਤਰ ਬਾਰ-ਬਾਰ ਲੋਚਦੇ ਹਨ ਪਰਮੇਸ਼ਰ ਦੇ ਦੀਦਾਰ ਕਰਨ ਲਈ। ਅੱਖੀ ਪ੍ਰੇਮ ਕਸਾਈਆਂ ਤੋਂ ਭਾਵ ਖਿੱਚ ਪਾਉਣੀ। ਜਿਵੇਂ ਕਿਸੇ ਨੂੰ ਖਿੱਚ ਭਾਵ ਕਰਕੇ ਆਪਣੇ ਵੱਲ ਖਿੱਚਿਆ ਜਾਂਦਾ ਹੈ, ਤਿਵੇਂ ਜਿਨ੍ਹਾਂ ਗੁਰਮੁਖਾਂ ਦੇ ਸਾਧ ਸੰਗਤ ਜੀ ਵਿਚਾਰ ਗਿਆਨ ਰੂਪੀ ਨੇਤਰਾਂ ਦੇ ਨਾਲ ਹਿਰਦੇ ਅੰਦਰ ਪ੍ਰੇਮ ਧਾਰਨ ਕੀਤਾ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਬਣ ਗਈ ਹੈ, ਉਹ ਵਾਹਿਗੁਰੂ ਦੇ ਪ੍ਰੀਤ ਦੇ ਖਿੱਚੇ ਹੋਏ ਹਰ ਵੇਲੇ ਨੇਤਰ ਪਰਮੇਸ਼ਰ ਨੂੰ ਤੱਕਦੇ ਹੈ, ਹਰ ਸਮੇਂ ਪਰਮੇਸ਼ਰ ਦੇ ਦੀਦਾਰ ਕਰਨ ਲਈ ਲੋਚਦੇ ਰਹਿੰਦੇ ਹਨ। ਹਰ ਹਰ ਨਾਮ ਪਿਖਾਨ ਅਤੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਹੀ ਹਰ ਸਮੇਂ ਪਿਖਾਨ ਦੇਖਦੇ ਹਨ। ਨਾਮੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਹਰ ਇੱਕ ਘਟ ਦੇ ਅੰਦਰ ਦੇਖਦੇ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੈ, ਨਿਸ਼ਚਾ ਹੈ, ਭਰੋਸਾ ਹੈ ਕਿ ਵਾਹਿਗੁਰੂ ਹਰ ਇੱਕ ਘਟ ਦੇ ਅੰਦਰ ਵਰਤਦਾ ਹੈ। ਜਿਨ੍ਹਾਂ ਨੇ ਵਿਆਪਕਤਾ ਜਾਣ ਲਈ ਕਿ ਪਰਮੇਸ਼ਰ ਸਰਵ ਵਿਆਪਕ ਹੈ, ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚੋਂ ਵਹਿਮ ਭਰਮਾਂ ਦਾ ਤਿਆਗ ਕਰ ਦਿੱਤਾ ਹੈ, ਹੰਕਾਰ ਨੂੰ ਆਪਣਤ ਨੂੰ ਮਿਟਾ ਦਿੱਤਾ ਹੈ, ਹਿਰਦਾ ਸ਼ੁੱਧ ਹੋਣੇ ਕਰਕੇ ਸਾਧ ਸੰਗਤ ਉਹਨਾਂ ਗੁਰਮੁਖਾਂ ਨੇ ਹਰ ਇੱਕ ਘਰ ਦੇ ਅੰਦਰ ਪਰਮੇਸ਼ਰ ਦੇ ਸਰੂਪ ਨੂੰ ਦੇਖਣਾ ਕੀਤਾ ਹੈ। ਇਹ ਕਰ ਦੂਜਾ ਦੇਖਦੇ ਪਰ ਜਿਹੜੇ ਸਾਗਤ ਪੁਰਸ਼ ਹੈ ਨਾ, ਜੇ ਕਰ ਦੂਜਾ ਦੇਖਦੇ ਦਿਵੈਸ਼ ਭਾਵਨਾ ਦੇ ਨਾਲ ਦੇਖਦੇ ਹਨ। ਪਰਮਾਤਮਾ ਦੇ ਵੀ ਸਾਧ ਸੰਗਤ ਕਾਨ ਕਨੋਟ ਰੱਬ ਤੇ ਸ਼ੱਕ ਕਰਦੇ, ਸੰਸਾਰ ਨੂੰ ਜਿਹੜਾ ਇਹ ਸਤ ਮੰਨਦੇ ਤੇ ਪਰਮੇਸ਼ਰ ਨੂੰ ਅਸਤ ਮੰਨਦੇ ਹੈ। ਐਸੇ ਕਹਿੰਦੇ ਜਿਹੜੀ ਦਵੈਸ਼ ਭਾਵਨਾ ਦੇ ਨਾਲ ਰੱਬ ਨੂੰ ਦੇਖਦੇ ਹਨ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਆ, ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚੋਂ ਧੱਕੇ ਮਾਰ ਕਰਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਜਿਹੜੇ ਆਪਣੇ ਗੁਰੂ ਪੀਰ ਤੇ ਵੀ ਸਾਧ ਸੰਗਤ ਜੀ ਸ਼ੰਕੇ ਕਰਦੇ ਆ, ਸ਼ੰਕਾਵਾਦੀ ਬਣ ਜਾਂਦੇ ਆ। ਹਜੂਰ ਦਾ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਕਹਿੰਦੇ ਹਨ ਕਿ ਜਿਹੜੇ ਬੇਪੀਰੇ ਸੰਸਾਰ ਦੇ ਜੀਵ ਆਪਣਾ ਜ਼ਿੰਦਗੀ ਨੂੰ ਐਸੇ ਅਜਾਈ ਹੀ ਗਵਾ ਲੈਂਦੇ ਆ ਨਾ, ਉਹਨਾਂ ਨੂੰ ਪ੍ਰਮਾਤਮਾ ਦੀ ਦਰਗਾਹ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਨਾ ਐਸ ਲੋਕ ਵਿੱਚ ਟੋਈ ਮਿਲਦੀ, ਨਾ ਪਰਲੋਕ ਦੇ ਵਿੱਚ ਸਾਧ ਸੰਗਤ ਉਹਨਾਂ ਨੂੰ ਪਰਮੇਸ਼ਰ ਦੇ ਦਰ ਤੇ ਟੋਈ ਮਿਲਣਾ ਕਰਦੀ ਹੈ। ਗੁਰੂ ਕਾ ਵਚਨ ਹੈ, ਅੱਗੇ ਗਏ ਨਾ ਮੰਨੀਐ ਨਾ, ਮਾਰ ਕੱਢੋ ਬੇਪੀਰ। ਬੇਪੀਰ ਤੋਂ ਭਾਵ ਜਿਹੜੇ ਨਿਗੁਰੇ ਜੀਵ ਹਨ, ਐਸੇ ਜਿਹੜੇ ਸਾਖਤ ਪੁਰਸ਼ ਹਨ, ਜੋ ਬਾਰ-ਬਾਰ ਬੰਦਗੀ ਕਰਨ ਵਾਲਿਆਂ ਦੇ ਤਾਈਂ ਬਾਰ-ਬਾਰ ਯਤਨ ਕਰਦੇ ਹਨ। ਸਾਧ ਸੰਗਤ ਉਹਨਾਂ ਨੂੰ ਸਤਾਉਣ ਦਾ ਯਤਨ ਕਰਦੇ ਹੈ, ਭਗਤੀ ਵਿੱਚ ਵਿਘਨ ਪਾਉਣ ਦਾ ਯਤਨ ਕਰਦੇ ਨੇ, ਔਰ ਆਪਣੇ ਗੁਰੂ ਪੀਰਾਂ ਤੇ ਸਾਧ ਸੰਗਤ ਜੀ ਸ਼ੰਕੇ ਕਰਦੇ ਹੈ। ਹਜੂਰ ਕਹਿੰਦੇ ਹਨ, ਜਨ ਨਾਨਕ ਕੱਢ ਦੇ ਚੰਨ, ਵਿਸ਼ੇਸ਼ ਕਰਕੇ ਉਹਨਾਂ ਨੂੰ ਬਾਹਰ ਕੱਢ ਕੇ ਸੁੱਟਿਆ ਜਾਂਦਾ ਹੈ, ਨਰਕਾਂ ਰੂਪੀ ਅੱਗ ਦੇ ਵਿੱਚ ਉਹਨਾਂ ਨੂੰ ਪਾ ਦਿੱਤਾ ਜਾਂਦਾ ਹੈ। ਪੌੜੀ ਜਲ ਥਲ ਮਹੀਲ ਪੂਰਨ। ਪੌੜੀ ਦੇ ਅੰਦਰ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਪਰਮਾਤਮਾ ਸਰਬ ਵਿਆਪਕ ਹੈ। ਜਲਾਂ ਦੇ ਵਿੱਚ ਵੀ ਪਰਮੇਸ਼ਰ ਆਪ ਵਰਤ ਰਿਹਾ ਹੈ, ਔਰ ਥਾਲਾਂ ਦੇ ਵਿੱਚ ਵੀ ਪਰਮੇਸ਼ਰ ਦੀ ਹੀ ਜੋਤ ਵਰਤ ਰਹੀ ਹੈ। ਮਹੀ ਧਰਤੀ ਤੇ ਅਲ ਆਕਾਸ਼, ਔਰ ਇਉਂ ਕਹਿ ਲਈਏ ਕਿ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਅੰਦਰ ਵੀ ਪਰਮੇਸ਼ਰ ਦੀ ਜੋਤ ਹੈ, ਔਰ ਥਾਲਾਂ ਦੇ ਵਿੱਚ ਵੀ ਪਰਮਾਤਮਾ ਹੀ ਆਪ ਵਰਤਦਾ ਹੈ। ਔਰ ਮਹੀ ਧਰਤੀ ਤੇ ਅਲ ਆਕਾਸ਼, ਜਿੱਥੇ ਕਿਤੇ ਵੀ ਜੀਵ ਜੰਤੂ ਪੈਦਾ ਕੀਤੇ ਹਨ, ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੂਰਨੋ ਪਰਮੇਸ਼ਰ ਆਪ ਹੀ ਸਭ ਜੀਵਾਂ ਦੇ ਅੰਦਰ ਵਰਤਦਾ ਹੈ। ਅਪਰੰਪਰ ਸੋਈ ਇਉਂ ਜਾਣਨਾ ਕਰੋ ਕਿ ਜੋ ਪਰੇ ਤੋਂ ਪਰੇ ਪਰਮਾਤਮਾ ਦਾ ਸਰੂਪ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਭ ਜੀਵਾਂ ਦੇ ਅੰਦਰ ਵਰਤਦਾ ਹੈ। ਕੈਸਾ ਪਰਮਾਤਮਾ ਦਾ ਸਰੂਪ ਹੈ, ਜੋ ਹਰ ਇੱਕ ਘਟ ਦੇ ਅੰਦਰ ਹੁੰਦਾ ਹੋਇਆ ਵੀ ਪਰੇ ਹੈ, ਨਿਰਲੇਪ ਹੈ। ਹਰ ਇੱਕ ਘਟ ਦੇ ਅੰਦਰ ਕੋਈ ਚੰਗੇ ਸੁਭਾਅ ਵਾਲਾ, ਕੋਈ ਮੰਦੇ ਸੁਭਾਅ ਵਾਲਾ, ਕੋਈ ਗੁਣਾ ਵਾਲਾ, ਕੋਈ ਔਗਣਹਾਰਾ, ਕਿਸੇ ਵੀ ਢੰਗ ਦਾ ਕੋਈ ਜੀਵ ਹੈ ਨਾ। ਹਰ ਇੱਕ ਘਟ ਦੇ ਅੰਦਰ ਪਰਮੇਸ਼ਰ ਜੋਤ ਰੂਪ ਹੋ ਕਰਕੇ ਸਰਬੱਗ ਜੀਵਾਂ ਦੇ ਅੰਦਰ ਵਰਤ ਰਿਹਾ ਹੈ, ਪਰ ਹੈ ਉਹ ਅਪਰੰਪਰ ਸਰੂਪ ਹੈ ਉਹ ਨਿਰਲੇਪ ਸਰੂਪ ਹੈ, ਕਿਸੇ ਵਿੱਚ ਲਪਾਏਮਾਨ ਹੋਣ ਵਾਲਾ ਨਹੀਂ ਹੈ। ਐਸਾ ਉਹ ਪਰਮਾਤਮਾ ਦਾ ਸਰੂਪ ਹੈ। ਜਿਵੇਂ ਸਾਧ ਸੰਗਤ ਜੀ ਘੜਿਆਂ ਵਿੱਚ, ਹਜ਼ਾਰਾਂ ਹੀ ਘੜਿਆਂ ਵਿੱਚ ਪਾਣੀ ਭਰ ਕੇ ਰੱਖ ਦਿੱਤਾ ਜਾਵੇ
ਤੇ ਸਾਧ ਸੰਗਤ ਜਿਹੜਾ ਚੰਦਰਮਾ ਦਾ ਅਕਸ਼ ਹੈ ਨਾ, ਹਜ਼ਾਰਾਂ ਹੀ ਘੜਿਆਂ ਦੇ ਵਿੱਚੋਂ ਨਜ਼ਰ ਆਉਂਦਾ ਹੈ। ਹੱਥ ਵਿੱਚ ਸੋਟੀ ਫੜ ਕੇ ਘੜਿਆਂ ਦੇ ਭੰਨ ਦਿੱਤਾ ਜਾਵੇ ਤੇ ਸਾਧ ਸੰਗਤ ਜੀ ਜੋ ਚੰਦਰਮਾ ਦਾ ਅਕਸ਼ ਹੈ ਨਾ, ਉਹ ਕਿਸੇ ਵੀ ਘੜੇ ਵਿੱਚੋਂ ਨਜ਼ਰ ਨਹੀਂ ਦਿੰਦਾ, ਨਾ ਹੀ ਕਿਸੇ ਪਾਸੇ ਦਿਸਦਾ ਹੈ, ਕਿਸੇ ਘੜੇ ਵਿੱਚ ਉਹਦਾ ਪ੍ਰਤੀਬਿੰਬ ਦਿਸਦਾ ਹੀ ਨਹੀਂ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਸਭ ਜੀਵਾਂ ਨੂੰ ਹੋ ਕੇ ਪ੍ਰਮਾਤਮਾ ਦੀ ਜੋਤ ਵਾਹਿਗੁਰੂ ਦਾ ਅਕਸ਼ ਵਰਤਦਾ ਪਿਆ ਹੈ। ਔਰ ਸਾਧ ਸੰਗਤ ਜੀ, ਜਿਨ੍ਹਾਂ ਦੇ ਇਹ ਸਰੀਰ ਰੂਪੀ ਘੜੇ ਦੇ ਅੰਦਰ ਪ੍ਰੇਮ ਰੂਪੀ ਜਲ ਹੈ ਨਾ, ਉਹਨਾਂ ਗੁਰਮੁਖਾਂ ਨੂੰ ਪ੍ਰਮਾਤਮਾ ਦਾ ਸਰੂਪ ਨਜ਼ਰ ਆਉਂਦਾ ਹੈ। ਨਹੀਂ ਤਾਂ ਪਾਣੀ ਤੋਂ ਬਿਨਾਂ ਕੋਈ ਘੜਾ ਰੱਖ ਕੇ ਦੇਖ ਲਓ, ਉਹਦੇ ਵਿੱਚ ਚੰਦਰਮਾ ਦਾ ਅਕਸ਼ ਉਹ ਪ੍ਰਤੀਬਿੰਬ ਨਹੀਂ ਨਜ਼ਰ ਪਾਵੇਗਾ। ਐਸਾ ਹਜ਼ੂਰ ਕਹਿੰਦੇ ਪ੍ਰਮਾਤਮਾ ਦਾ ਸਰੂਪ ਹੈ। ਪ੍ਰੇਮ ਰੂਪੀ ਜਲ ਤੋਂ ਬਿਨਾਂ ਸਾਧ ਸੰਗਤ ਜਿਨ੍ਹਾਂ ਦਾ ਇਹ ਸਰੀਰ ਹਿਰਦਾ ਰੂਪੀ ਜੋ ਘੜਾ ਕਹਿ ਲਈਏ, ਜੋ ਪ੍ਰੇਮ ਤੋਂ ਜਲ ਤੋਂ ਬਿਨਾਂ ਹੈ, ਉਹਦੇ ਅੰਦਰ ਕਦੇ ਵੀ ਪ੍ਰਮਾਤਮਾ ਸਾਖਸ਼ਾਤ ਰੂਪ ਦੇ ਵਿੱਚ ਨਹੀਂ ਨਜ਼ਰ ਆਉਂਦਾ। ਜਿਨ੍ਹਾਂ ਦੇ ਹਿਰਦੇ ਅੰਦਰ ਵਿਕਾਰਾਂ ਦੀ ਸੜਾਂਦ ਹੈ ਔਰ ਇਸੇ ਤਰ੍ਹਾਂ ਤ੍ਰਿਸ਼ਨਾ ਦੀ ਸਾਧ ਸੰਗਤ ਜੀ ਸੁੱਖਤਾ ਪੈਦਾ ਹੋਣਾ ਕੀਤੀ ਹੈ, ਪ੍ਰਮਾਤਮਾ ਕਦੇ ਦਿਸਦਾ ਹੀ ਨਹੀਂ ਹੈ। ਪਰ ਹਜ਼ੂਰ ਕਹਿੰਦੇ ਹਨ, ਅਪਰੰਪਰ ਸੋਈ ਜਿਹੜਾ ਜਲਾਂ ਦੇ ਵਿੱਚ ਵੀ, ਥਲਾਂ ਵਿੱਚ ਵੀ, ਧਰਤੀ ਤੇ ਵੀ, ਆਕਾਸ਼ ਤੇ ਵੀ, ਸਭ ਥਾਵਾਂ ਤੇ ਸਰਵ ਵਿਆਪਕ ਹੋ ਰਿਹਾ ਹੈ, ਉਹ ਪਰਮੇਸ਼ਰ ਨੂੰ ਅਪਰੰਪਰ ਸਰੂਪ ਜਾਣਨਾ ਕਰੋ। ਜੀਵਾਂ ਵਿੱਚ ਹੁੰਦੇ ਹੋਏ ਨੂੰ ਵੀ ਨਿਰਲੇਪ ਜਾਣੋ। ਫਿਰ ਜਿੰਨੇ ਵੀ ਜੀਵ ਜੰਤੂ ਪਰਮੇਸ਼ਰ ਨੇ ਪੈਦਾ ਕੀਤੇ ਹੈ, ਉਹਨਾਂ ਦੀ ਪ੍ਰਤ ਪਾਲਣਾ ਵੀ ਪਰਮੇਸ਼ਰ ਆਪ ਕਰਦਾ ਹੈ। ਹਜ਼ੂਰ ਕਹਿੰਦੇ ਹਨ, ਕੋਈ ਪਸ਼ੂ ਹਨ ਚਾਹੇ ਪੰਛੀ ਹੈ, ਔਰ ਸੂਖਮ ਹਨ ਚਾਹੇ ਅਸਥੂਲ ਹਨ, ਸਭਨਾਂ ਦੀ ਪਰਵਰਿਸ਼ ਪਾਲਣਾ ਪਰਮੇਸ਼ਰ ਆਪ ਕਰਦਾ ਹੈ। ਜੋ ਕਰੇ ਸੋ ਹੋਈ। ਫਿਰ ਪਰਮੇਸ਼ਰ ਨੂੰ ਕੋਈ ਸਲਾਹ ਦੇਣ ਵਾਲਾ ਵੀ ਨਹੀਂ ਹੈ ਕਿ ਪ੍ਰਮਾਤਮਾ ਕਿਸੇ ਦੇ ਨਾਲ ਕੋਈ ਸਲਾਹ ਮਸ਼ਵਰਾ ਕਰਦਾ ਹੋਵੇ। ਸਾਧ ਸੰਗਤ ਪਰਮੇਸ਼ਰ ਨੂੰ ਜਿਵੇਂ ਪਾਉਂਦਾ ਸੀ ਤਿਵੇਂ ਹੁੰਦਾ ਸੀ, ਜਿਵੇਂ ਪ੍ਰਮਾਤਮਾ ਨੂੰ ਹੁਣ ਪਾਉਂਦਾ ਤਿਵੇਂ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵੀ ਜਿਵੇਂ ਪਰਮੇਸ਼ਰ ਨੂੰ ਭਾਵੇਗਾ ਤਿਵੇਂ ਹੀ ਹੋਵੇਗਾ। ਮਾਤ ਪਿਤਾ ਸੁਤ ਭਰਾਤ ਮੀਤ। ਗਰੀਬ ਨਵਾਜ਼ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਗਤ ਦੇ ਅੰਦਰ ਜਿਹੜੇ ਮਾਤਾ ਹਨ, ਪਿਤਾ ਹੈ, ਭਰਾਤ ਜਾਂ ਸੁਤ ਸੁਪੁੱਤਰ ਹਨ, ਤਿਸ ਬਿਨ ਨਹੀਂ ਕੋਈ। ਜਾਂ ਸਕੇ ਸੰਬੰਧੀ ਕੋਈ ਮਿੱਤਰ ਜਾਣੇ ਹੈ, ਪਰ ਕਹਿੰਦੇ ਹਨ ਪਰਮੇਸ਼ਰ ਤੋਂ ਬਿਨਾਂ ਕੋਈ ਨਾਲ ਨਿਭਣ ਵਾਲਾ ਨਹੀਂ ਹੈ, ਚਾਹੇ ਜਿਤਨੇ ਮਰਜ਼ੀ ਕੋਈ ਸੰਸਾਰ ਦੇ ਸਕੇ ਸੰਬੰਧੀ ਹਨ। ਗਰੀਬ ਨਵਾਜ਼ ਹਜ਼ੂਰ ਦਾ ਅਸੀਂ ਬਚਨ ਪੜ੍ਹਦੇ ਹਾਂ, ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ। हे ਅਕਾਲ ਪੁਰਖ ਪ੍ਰਮਾਤਮਾ ਕੇਵਲ ਇੱਕ ਆਪ ਜੀ ਦੇ ਚਰਨਾਂ ਦੀ ਟੇਕ ਹੈ। ਪ੍ਰਮਾਤਮਾ ਆਪ ਜੀ ਤੋਂ ਬਿਨਾਂ ਕੋਈ ਸਾਡਾ ਦੂਸਰਾ ਨਹੀਂ ਹੈ। ਇੱਕ ਪਰਮੇਸ਼ਰ ਹੈ ਜੋ ਜੀਵ ਦੇ ਨਾਲ ਨਿਭਣ ਵਾਲਾ ਹੈ। ਨਹੀਂ ਤਾਂ ਹਜ਼ੂਰ ਨੇ ਗੁਰਬਾਣੀ ਵਿੱਚ ਇਹ ਫਰਮਾਨ ਕੀਤਾ, ਕਹਿੰਦੇ ਹਨ, ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣਾ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ। ਐਸੇ ਕਹਿੰਦੇ ਹਨ ਕਿ ਜਗਤ ਦੀ ਇਹ ਦਸ਼ਾ ਹੈ। ਹਜ਼ੂਰ ਕਹਿੰਦੇ ਪਰਮੇਸ਼ਰ ਸਦੀਵ ਕਾਲ ਵਾਸਤੇ ਸੱਚਾ ਹੈ, ਸਦਾ ਹੀ ਨਾਲ ਨਿਭਦਾ ਹੈ। ਜਿਹੜਾ ਪ੍ਰਾਣਾਂ ਦਾ ਸਖੀ ਮਾਤਾ ਦੇ ਗਰਭ ਦੇ ਵਿੱਚ ਵੀ ਜੀਵ ਦੀ ਰੱਖਿਆ ਕਰਦਾ ਹੈ, ਐਸ ਲੋਕ ਦੇ ਵਿੱਚ ਵੀ ਜੀਵ ਦੇ ਅੰਗ ਸੰਗ ਹੋ ਕੇ ਨਿਭਦਾ ਹੈ। ਫਿਰ ਪਰਲੋਕ ਦੇ ਵਿੱਚ ਵੀ ਪਰਮੇਸ਼ਰ ਜਾਮਾਂ ਦੀ ਮਾਰ ਤੋਂ ਬਚਾਉਣਾ ਕਰਨ ਵਾਲਾ ਹੈ। ਘਟ ਘਟ ਅੰਤਰ ਰਵ ਰਹਿਆ। ਐਸਾ ਉਹ ਪਰਮ ਪਰਮੇਸ਼ਵਰ ਵਾਹਿਗੁਰੂ ਦਾ ਸਰੂਪ ਹੈ, ਸਭ ਘਾਟਾਂ ਘਾਟਾਂ ਦੇ ਅੰਦਰ ਵਰਤ ਰਿਹਾ ਹੈ। ਤਾਣੇ ਪੇਟੇ ਦੇ ਵਾਂਗ ਪਰਮੇਸ਼ਰ ਸਭ ਘਾਟਾਂ ਹਿਰਦਿਆਂ ਦੇ ਅੰਦਰ ਵਿਆਪਕ ਹੈ। ਜਪਿਓ ਜਨ ਕੋਈ। ਪਰ ਹਜ਼ੂਰ ਕਹਿੰਦੇ ਹਰ ਕੋਈ ਨਹੀਂ ਉਹ ਪ੍ਰਮਾਤਮਾ ਨੂੰ ਹਿਰਦਿਓ ਹੋ ਕੇ ਜਪਦਾ, ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੁੰਦਾ ਹੈ ਜਿਸ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਤੁਰੇ ਹੀ ਵਾਹਿਗੁਰੂ ਜੀ ਨੂੰ ਭਾਉ ਭਗਤੀ ਦੀ ਦਾਤ ਦੇ ਕਰਕੇ ਨਿਵਾਜਦਾ ਹੈ। ਐਸਾ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਵਾਹਿਗੁਰੂ ਦੇ ਜਾਪ ਨੂੰ ਜਪਦਾ ਹੈ। ਜਪੋ ਗੋਪਾਲ ਗੁਣ। ਇਸ ਲਈ ਗਰੀਬ ਨਵਾਜ਼ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਇਹ ਪ੍ਰਾਣਾ ਤਾਰੇ ਜੀਵ ਸਾਰੇ ਮਿਲ ਕਰਕੇ ਪਰਮੇਸ਼ਰ ਦੇ ਜਾਪ ਨੂੰ ਜਪਣਾ ਕਰੋ, ਵਾਹਿਗੁਰੂ ਦੀ ਆਰਾਧਨਾ ਕਰਨੀ ਕਰੋ। ਸਗਲ ਜਪਹੁ ਗੋਪਾਲ ਗੁਣ। ਜਾਂ ਇਉਂ ਕਹਿ ਲਈਏ ਕਿ ਜਿਤਨੀ ਸ੍ਰਿਸ਼ਟੀ ਹੈ ਨਾ,
ਇਹ ਸਾਰੀ ਪਰਮਾਤਮਾ ਦਾ ਹੀ ਜਾਪ ਜਪਦੀ ਹੈ। ਜਿਵੇਂ ਹਜੂਰ ਦਾ ਬਚਨ ਆਉਂਦਾ ਹੈ, ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਹਰ ਕੋਈ ਪਰਮੇਸ਼ਰ ਨੂੰ ਹੀ ਯਾਦ ਕਰਦਾ ਹੈ। ਜੋ ਕੁਝ ਵੀ ਮ੍ਰਿਗ ਮੀਨ ਪੰਖੇਰੂ ਪੰਛੀ ਆਦਿ ਸਭ ਕੁਝ ਰੱਬ ਦਾ ਹੀ ਚਿੰਤਨ ਕਰਦੇ ਹੈ। ਪਰ ਹਜੂਰ ਕਹਿੰਦੇ ਸਭਨਾਂ ਦੇ ਹਿੱਸੇ ਨਹੀਂ ਆਉਂਦਾ ਉਹ ਨਾਮ ਦੀ, ਪਰਮੇਸ਼ਰ ਦੇ ਜਸ ਦੀ ਧੁਨੀ ਨੂੰ ਕੰਨਾਂ ਦੇ ਨਾਲ ਸੁਣਨਾ। ਇਹ ਆਪੋ ਆਪਣਾ ਦੇਖਣ ਦਾ ਸੁਣਨ ਦਾ ਸੰਸਾਰ ਦੇ ਅੰਦਰ ਨਜ਼ਰੀਆ ਹੈ। ਹਜੂਰ ਨੇ ਉਚਾਰਨ ਕੀਤਾ, ਸਗਲ ਜਪਹੁ ਗੋਪਾਲ ਗੁਣ। ਹੇ ਪ੍ਰਾਣਾ ਤਾਰੇ ਜੀਵ ਸਾਰੇ ਮਿਲ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਜਪਣਾ ਕਰੋ, ਜੋ ਗੋ ਪ੍ਰਿਥਵੀ ਦਾ ਪਾਲ ਪਾਲਕ ਹੈ। ਆਪ ਵਿਸ਼ੇਸ਼ ਕਰਕੇ ਜੀਵਾਂ ਦੀ ਪਾਲਣਾ ਕਰ ਰਿਹਾ ਹੈ। ਪ੍ਰਗਟ ਸਭ ਲੋਈ, ਕਿਉਂਕਿ ਪਰਮੇਸ਼ਰ ਦੇ ਜਿਹੜਾ ਪ੍ਰਤਾਪ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਗੁਣ ਹਨ, ਪਰਮਾਤਮਾ ਦੀਆਂ ਬੇਅੰਤ ਵਡਿਆਈਆਂ ਹਨ, ਉਹ ਪ੍ਰਤੱਖ ਹੀ ਪ੍ਰਗਟ ਹਨ। ਉਹ ਕੋਈ ਲੁਕੀ ਛਿਪੀ ਵਾਲੀ ਕੋਈ ਗੱਲ ਨਹੀਂ ਹੈ। ਜੋ ਪਰਮੇਸ਼ਰ ਸਭ ਥਾਵਾਂ ਤੇ ਵਰਤਦਾ ਹੈ। ਅਥਵਾ ਹਜੂਰ ਕਹਿੰਦੇ ਹਨ, ਪ੍ਰਗਟ ਸਭ ਲੋਈ। ਸਾਰੀ ਲੋਕਾਈ ਦੇ ਅੰਦਰ ਪਰਮਾਤਮਾ ਦੀ ਜੋਤ ਵਰਤ ਰਹੀ ਹੈ। ਪਰ ਕੌਣ ਗੁਰਮੁਖ ਪਿਆਰੇ ਪ੍ਰਗਟ ਕਰਦੇ ਹਨ, ਜੋ ਹਰ ਸਮੇਂ ਪਰਮੇਸ਼ਰ ਦੇ ਗੁਣਾਂ ਨੂੰ ਆਰਾਧਦੇ ਹਨ, ਪਰਮੇਸ਼ਰ ਦੇ ਜਾਪ ਨੂੰ ਜਪਦੇ ਹਨ। ਉਹ ਗੁਰਮੁਖਾਂ ਨੇ ਸਭ ਘਾਟਾਂ ਦੇ ਅੰਦਰ ਪ੍ਰਕਾਸ਼ ਸਰੂਪ ਪਰਮੇਸ਼ਰ ਨੂੰ ਸਾਖਸ਼ਾਤ ਕਰਨਾ ਕੀਤਾ ਹੈ। ਹਰ ਇੱਕ ਘਟ ਦੇ ਅੰਦਰ ਵਾਹਿਗੁਰੂ ਨੂੰ ਵਰਤਦੇ ਹੋਏ ਨੂੰ ਦੇਖਣਾ ਕੀਤਾ ਹੈ ਕਿ ਪ੍ਰਮਾਤਮਾ ਆਪ ਜੀ ਦਾ ਹੀ ਸਰੂਪ ਸਰਬੱਗ ਜੀਵਾਂ ਦੇ ਅੰਦਰ ਵਰਤਦਾ ਹੈ। ਘਟ ਘਟ ਮੈਂ ਹਰ ਜੋ ਬਸੈ, ਸੰਤਨ ਕਹਿਓ ਪੁਕਾਰ। ਇਹ ਬੰਦਗੀ ਕਰਨ ਵਾਲਿਆਂ ਮਹਾਂਪੁਰਸ਼ਾਂ ਦੇ ਹਿੱਸੇ ਆਇਆ ਹੈ, ਜਿਨ੍ਹਾਂ ਨੇ ਕਦੇ ਵੀ ਪਰਮੇਸ਼ਰ ਦੀ ਯਾਦ ਨੂੰ ਵਿਸਾਰਿਆ ਨਹੀਂ। ਉਹ ਪੁਕਾਰ ਕਰਕੇ ਕਹਿੰਦੇ ਹਨ, ਸੰਸਾਰ ਦੇ ਲੋਕੋ, ਪਰਮਾਤਮਾ ਹਰ ਇੱਕ ਘਟ ਦੇ ਅੰਦਰ ਵਰਤਦਾ ਹੈ। ਪਰਮੇਸ਼ਰ ਦੀ ਜੋਤ ਹਰ ਇੱਕ ਜੀਵ ਦੇ ਅੰਦਰ ਮੌਜੂਦ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸਾਉਣ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੇ ਵਿਚਾਰ ਕਰਦਿਆਂ ਸੰਖੇਪ ਰੂਪ ਵਿੱਚ ਗੁਰੂ ਕੇ ਖਾਲਸੇ ਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰਵਾਉਂਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖੇਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਲੇਖੈ ਕਦਹਿ ਨਾ ਛੁਟੀਐ, ਖੇਨ ਖੇਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਘਾਟ ਘਾਟ ਅੰਤਰ ਰਾਵ ਰਹਿਆ, ਜਪਿਓ ਜਨ ਕੋਈ। ਸਗਲ ਜਪਹੁ ਗੋਪਾਲ ਗੁਣ, ਪ੍ਰਗਟ ਸਭ ਲੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।